272 2500 ਦੇ ਉੱਤੇ ਸੰਪਰਕ ਕਰ ਸਕਦੇ ਹੋ। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਿਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀ ਪਰੇਵਾਲ ਯੂਬਸਰੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜਾਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ ਟਰਲਕ ਐਂਡ ਸਟਾਕਟਨ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725200 ਦੇ ਉੱਤੇ। ਤੇ ਪ੍ਰਵੀਨ ਜੀ, ਗੱਲਾਂ ਬਾਤਾਂ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜੇ ਸ਼ੁਰੂ ਕਰਦੇ ਜਾਈਏ ਤਾਂ ਇਸ ਮੌਕੇ ਜਿਹੜੀ ਚਰਚਾ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਹੈ ਟਿਕਟੌਕ ਨੂੰ ਲੈ ਕੇ। ਟਿਕਟੌਕ ਇੱਕ ਅਜਿਹੀ ਸੋਸ਼ਲ ਮੀਡੀਆ ਪਲੇਟਫਾਰਮ ਜਿਸ ਦਾ ਚਾਈਨਾ ਦੇ ਨਾਲ ਸਿੱਧਾ ਲਿੰਕ ਜਿਹੜਾ ਆ ਉਹ ਦੇਖ ਕੇ ਦੇਖਿਆ ਜਾਂਦਾ ਆ। ਬਹੁਤ ਸਾਰੇ ਜਿਹੜੇ ਇੱਥੋਂ ਦੇ ਸਿਆਸਤਦਾਨ, FCC ਵਾਲੇ ਤੇ ਇੱਥੋਂ ਤੱਕ ਕਿ FTC ਵਾਲੇ ਵੀ ਕਹਿੰਦੇ ਰਹੇ ਆ ਵੀ ਭਾਈ ਟਿਕਟੌਕ ਨੂੰ ਅਮਰੀਕਾ ਦੇ ਵਿੱਚ ਬੈਨ ਕਰ ਦੇਣਾ ਚਾਹੀਦਾ। ਇਸ ਦੇ ਵਿੱਚ ਅੱਗੇ ਵਧਦੇ ਹੋਏ ਰਾਸ਼ਟਰਪਤੀ ਬਾਈਡਨ ਨੇ ਸਾਰੇ ਫੈਡਰਲ ਢਾਂਚੇ ਦੇ ਵਿੱਚ ਟਿਕਟੌਕ ਉਸ ਇਕਵਿਪਮੈਂਟ ਦੇ ਉੱਤੇ ਟਿਕਟੌਕ ਦੀ ਰੋਕ ਜਿਹੜੀ ਲਗਾਈ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਕਈ ਸੂਬਿਆਂ ਨੇ ਆਪਣੇ ਪੱਧਰ ਦੇ ਉੱਤੇ ਵੀ ਨਾਲ ਦੇ ਨਾਲ ਕਰ ਦਿੱਤਾ ਤੇ ਉਸ ਤੋਂ ਬਾਅਦ ਚ ਕਾਲਜਿਸ ਦੇ ਵਿੱਚ ਵੀ ਇਹ ਚਰਚਾ ਚੱਲੀ ਆ ਵੀ ਉਹਨਾਂ ਦੇ ਪਲੇਟਫਾਰਮ ਦੇ ਉੱਤੇ, ਉਹਨਾਂ ਦੇ ਵਾਈਫਾਈ ਦੇ ਉੱਤੇ, ਨੈਟਵਰਕ ਦੇ ਉੱਤੇ ਟਿਕਟੌਕ ਜਿਹੜਾ ਆ ਉਹ ਨਹੀਂ ਚੱਲੇਗਾ। ਹੁਣ ਇੱਕ ਨਵਾਂ ਬਿੱਲ ਟਿਕਟੌਕ ਨੂੰ ਪੂਰੇ ਅਮਰੀਕਾ ਦੇ ਵਿੱਚ ਬੈਨ ਕਰਨ ਦੇ ਲਈ ਅੱਗੇ ਲਿਆਂਦਾ ਜਾ ਰਿਹਾ ਆ। ਸੈਨੇਟਰ ਜੋਸ਼ ਹੌਲੀ ਜਿਹੜੇ ਆ ਉਹਨਾਂ ਨੇ ਇਹ ਬਿੱਲ ਨੂੰ ਸਪਾਂਸਰ ਕਰਦੇ ਹੋਏ ਜਿਹੜਾ ਕਿਹਾ ਆ, ਕਹਿੰਦੇ ਵੀ ਇਹ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਆ ਤੇ ਹਰ ਇੱਕ ਅਮਰੀਕਨ ਦੀ ਜਿਹੜੀ ਪ੍ਰਾਈਵੇਸੀ ਆ, ਨਿੱਜਤਾ ਆ, ਉਹ ਖਤਰੇ ਦੇ ਵਿੱਚ ਆ। ਕਹਿੰਦੇ ਵੀ ਖਾਸ ਕਰਕੇ ਆਪਣੇ ਬੱਚਿਆਂ ਦੀ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਚਾਈਨੀਜ਼ ਸਰਕਾਰ ਆ ਉਹ ਇਸ ਐਪ ਦੀ ਵਰਤੋਂ ਕਰ ਰਹੀ ਆ। ਚਾਈਨੀਜ਼ ਕੰਪਨੀ ਜਿਹੜੀ ਬਾਈਟ ਡਾਟਾ ਆ ਉਹ ਇਸ ਦੀ ਮਾਲਕ ਆ ਤੇ ਉਹ ਡਾਟਾ ਉਸਨੇ 80 ਮਿਲੀਅਨ US ਦੇ ਜਿਹੜੇ ਯੂਜ਼ਰਸ ਆ ਉਹਨਾਂ ਦੇ ਉੱਤੋਂ ਕਲੈਕਟ ਜਿਹੜਾ ਉਹ ਕੀਤਾ ਆ। ਕਹਿੰਦਾ ਇਹੀ ਨਹੀਂ, ਉਹ ਟਰੈਕ ਕਰਦੇ ਨੇ ਈਮੇਲਸ, ਤੁਹਾਡੇ ਕੀ ਸਟ੍ਰੋਕਸ, ਤੁਹਾਡੀਆਂ ਫੋਟੋਜ਼, ਕੰਟੈਕਟ ਲਿਸਟ ਜਿਹੜੀਆਂ ਉਹ ਰੀਡ ਕਰ ਰਹੇ ਆ। ਤੇ ਕਹਿੰਦੇ ਵੀ ਇਹ ਪੋਟਿਆਂ ਦੇ ਉੱਤੇ ਪਈ ਆ ਜਿਹੜੀ ਚਾਈਨੀਜ਼ ਕਮਿਊਨਿਟੀ ਪਾਰਟੀ ਹੈਗੀ ਆ ਬੀਜਿੰਗ ਦੇ ਵਿੱਚ। ਟਿਕਟੌਕ ਨੇ ਆਪਣੀਆਂ ਇਹ ਜਿਹੜੇ ਦੋਸ਼ਾਂ ਨੂੰ ਨਕਾਰਿਆ ਹੈ, ਡਿਨਾਈ ਜਿਹੜਾ ਉਹ ਕੀਤਾ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਜੋਸ਼ ਹੌਲੀ ਨੇ ਪ੍ਰਪੋਜ਼ਡ ਬੈਨ ਜਿਹੜਾ ਉਹ ਹੈਗਾ ਆ, ਇਹ ਇੱਕ ਨੈਸ਼ਨਲ ਸਿਕਿਉਰਿਟੀ ਦੇ ਨਾਂ ਦੇ ਉੱਤੇ ਇਹ ਜਿਹੜਾ ਚੀਜ਼ ਕਰ ਰਹੇ ਆ। ਪਰ ਨਾਲ ਹੀ ਜਿਹੜਾ ਦੱਸਦੇ ਜਾਈਏ ਵੀ FBI, ਪੈਂਟਾਗਨ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇਹਨਾਂ ਸਾਰਿਆਂ ਦੇ ਅਧਿਕਾਰੀਆਂ ਦੇ ਦੁਆਰਾ ਟਿਕਟੌਕ ਨੂੰ ਲੈ ਕੇ ਖਦਸ਼ੇ ਜਿਹੜੇ ਉਹ ਸ਼ੁਰੂ ਤੋਂ ਹੀ ਪ੍ਰਗਟਾਏ ਗਏ ਹੈਗੇ ਆ। ਕਹਿੰਦੇ ਵੀ ਟਿਕਟੌਕ ਇੱਕ ਸਰਕਾਰ ਦੇ ਲਈ ਇੱਕ ਰਾਹ ਜਿਹੜਾ ਉਹ ਬਣਿਆ ਆ ਵੀ ਡਿਵਾਈਸਿਸ ਦੇ ਵਿੱਚ ਕਿੱਦਾਂ ਜਿਹੜਾ ਆ ਉਹ ਐਂਟਰ ਕਰ ਸਕਦੇ ਆ। ਸੋ ਕਹਿੰਦੇ ਵੀ ਅੱਜ ਟਿਕਟੌਕ ਆ, ਕੱਲ ਨੂੰ ਕੁਝ ਹੋਰ ਜਿਹੜਾ ਆ ਉਹ ਵੀ ਚੀਜ਼ ਜਿਹੜੀ ਹੋ ਆ ਸਕਦੀ ਆ। ਪਰ ਟਿਕਟੌਕ ਨੂੰ ਬੈਨ ਕਰਨ ਦੇ ਲਈ ਜਿਹੜੇ ਸੈਨੇਟਰ ਜੋਸ਼ ਹੌਲੀ ਆ ਉਹਨਾਂ ਨੇ ਇੱਕ ਨਵਾਂ ਬਿੱਲ ਪ੍ਰਪੋਜ਼ ਜਿਹੜਾ ਉਹ ਕੀਤਾ ਆ। ਇਹ ਪਾਸ ਹੋ ਸਕੂਗਾ ਸੈਨੇਟ 'ਚ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਰਹੂਗੀ। ਪਰ ਟਿਕਟੌਕ ਵਿਵਾਦਾਂ ਦੇ ਵਿੱਚ ਅਕਸਰ ਹੀ ਜਿਹੜਾ ਉਹ ਘਿਰਿਆ ਰਹਿੰਦਾ ਆ। ਜੀ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ। ਕੱਲ ਦੇ ਜਦੋਂ ਆਪਾਂ ਸਾਂਝੀ ਸੱਥ ਪ੍ਰੋਗਰਾਮ ਕਰ ਰਹੇ ਸੀਗੇ ਤੇ ਤੁਸੀਂ ਹਿੰਡਨਬਰਗ ਦਾ ਜ਼ਿਕਰ ਕੀਤਾ ਸੀਗਾ ਅਡਾਨੀ ਦੇ ਹਵਾਲੇ ਦੇ ਨਾਲ ਜੀ, ਤੇ ਉਹਦੇ ਕੁਛ ਹੀ ਘੰਟਿਆਂ ਬਾਅਦ ਉਸ ਚੀਜ਼ ਦਾ ਅਸਰ ਦੇਖਣ ਨੂੰ ਮਿਲਿਆ ਤੇ ਜਿਹੜਾ ਅਡਾਨੀ ਹੈ, ਜਿਹੜਾ ਕਿ ਬੈਕਡ ਕਿਹਾ ਜਾਂਦਾ ਹੈ ਮੋਦੀ ਗਵਰਨਮੈਂਟ ਦਾ, ਤੇ ਉਹ ਹੁਣ ਜਦੋਂ ਤੋਂ ਇਹ ਰਿਪੋਰਟ ਆਈ ਹੈ ਬਾਹਰ, ਇੱਕ ਰਿਪੋਰਟ ਨਾਲ ਹੀ ਅਡਾਨੀ ਨੂੰ 1.32 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਤੇ ਨਿਵੇਸ਼ਕਾਂ ਦੇ 2,75,000 ਕਰੋੜ ਰੁਪਇਆ ਡੁੱਬ ਗਿਆ। ਅਮੀਰਾਂ ਦੇ ਵਿੱਚ ਤੀਜੇ ਨੰਬਰ ਤੋਂ ਇਹ ਬੰਦਾ ਸਿੱਧਾ ਧੜਮ ਕਰਕੇ 7ਵੇਂ ਨੰਬਰ ਤੇ ਪਹੁੰਚ ਗਿਆ। ਜੀ। ਸੋ ਬਿਲਕੁਲ ਪ੍ਰਵੀਨ, ਇਹ ਜਿਹੜਾ ਹਾਈਡਨਬਰਗ ਰਿਸਰਚ ਗਰੁੱਪ ਨੇ ਜਿਹੜੀ ਇਹ ਰਿਪੋਰਟ ਪੇਸ਼ ਕੀਤੀ ਸੀ, ਜਿਹਦੇ ਵਿੱਚ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀਗੇ, 100 ਪੇਜਾਂ ਦੀ ਇਹ ਰਿਪੋਰਟ, 35,000 ਜਿਹੜੇ ਵਰਡਸ, ਜਿਹੜੇ ਹਾਈਡਨਬਰਗ ਰਿਸਰਚ ਕਹਿੰਦਾ ਵੀ ਅਸੀਂ ਜਿਹੜੇ 2 ਸਾਲਾਂ ਦੀ ਘੋਖ ਤੋਂ ਬਾਅਦ ਦੇ ਵਿੱਚ ਕੀਤੇ ਆ। ਕਹਿੰਦੇ ਵੀ ਸ਼ਰੇਆਮ ਇਹਨਾਂ ਨੇ
ਇੱਕ ਕਾਰਪੋਰੇਟ ਲਾਰਜੈਸਟ ਕਾਰਪੋਰੇਟ ਸਕੈਮ ਕੌਨ ਜਿਹੜਾ ਆ ਉਹ ਚੱਲ ਰਿਹਾ ਆ। ਜੀ ਜੀ 800% ਤੱਕ ਜਿਹੜਾ ਵਾਧਾ 3 ਸਾਲਾਂ ਦੇ ਵਿੱਚ ਹੋਇਆ। ਜਿਸ ਅਡਾਨੀ ਨੂੰ ਪਹਿਲਾਂ ਕੋਈ ਇਦਾਂ ਜਾਣਦਾ ਨਹੀਂ ਸੀਗਾ, ਹਾਂਜੀ ਹਾਂਜੀ ਉਹ ਅਚਾਨਕ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਇਨਸਾਨ ਜਿਹੜਾ ਉਹ ਬਣ ਜਾਂਦਾ ਆ। ਤੇ ਇੰਟਰਵਿਊਆਂ 'ਚ ਜਾ ਕੇ ਕਹਿੰਦਾ ਆ ਵੀ ਹਾਰਡ ਵਰਕ ਹਾਰਡ ਵਰਕ ਹਾਰਡ ਵਰਕ। ਹਾਂਜੀ ਪਰ ਕਹਿੰਦਾ ਵੀ ਆਪ ਤਾਂ ਚਲੋ ਉਹਨਾਂ ਨੇ ਕੀ ਕਰਨਾ, ਪਰ ਉਹ ਇਸ ਦੇ ਵਿੱਚ ਛਲ ਕਪਟ ਦੀ ਜਿਹੜੀ ਉਹਨਾਂ ਨੇ ਹਾਂਜੀ ਵਰਤੋਂ ਜਿਹੜੀ ਉਹ ਕੀਤੀ ਆ। ਇਹ ਹਾਈਡਨਬਰਗ ਰਿਸਰਚ ਦੀ ਰਿਪੋਰਟ ਇਹ ਦਾਵਾ ਕਰਦੀ। ਉਹ ਕਹਿੰਦੇ ਵੀ 80 ਤੋਂ ਵੱਧ ਅਸੀਂ ਤੁਹਾਨੂੰ ਡਾਇਰੈਕਟ ਸਵਾਲ ਪੁੱਛੇ ਆ, ਉਹਨਾਂ ਸਵਾਲਾਂ ਦੇ ਜਵਾਬ ਦਿਓ, ਪਰ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰੀ ਆ। ਦੇਖੋ ਇੱਥੇ ਇੱਕ ਚੀਜ਼ ਜਿਹੜੀ ਤੈਅ ਆ ਜੀ ਸਾਹਮਣੇ ਆ, ਇਹ ਸਮਝ ਲੈਣੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੂੰ ਵੀ ਨਾਲ ਦੇ ਨਾਲ ਹੀ। ਹਾਂਜੀ ਚਾਹੇ ਮੋਦੀ ਤੁਹਾਡਾ ਕੋਈ ਵੀ ਆ, ਹਾਂਜੀ ਜਿਹੜਾ ਮਾਈ ਬਾਪ ਜਿੱਦਾਂ ਕਹਿ ਲਓ ਵੀ ਹਾਂ, ਉਹਦੀ ਬਿਲਕੁਲ, ਕੁਛ- ਛਤਰ ਕੁਛ। ਛਾਇਆ ਜਿਹੜੀ ਆ ਉਹ ਹਾਂਜੀ, ਚੱਲ ਰਹੀ, ਹਾਂਜੀ, ਚਾਹੇ ਉਹ ਇੱਕ ਦੂਜੇ ਨੂੰ ਜਿੱਦਾਂ ਵੀ ਕਰ ਰਹੇ ਆ। ਹੂੰ ਪਰ ਜਦੋਂ ਨਿਵੇਸ਼ਕਾਂ ਦੀ, ਜਦੋਂ ਡਾਲਰ ਦੀ, ਪੈਸੇ ਦੀ ਗੱਲ ਆਉਂਦੀ ਆ, ਹਾਂਜੀ ਲੋਕਾਂ ਦੇ ਲਈ ਫਿਰ ਉਹ ਤੋਂ ਵੱਡਾ ਕੋਈ ਮਾਈ ਬਾਪ ਨਹੀਂ। ਨਹੀਂ ਹੈਗਾ। ਸਹੀ, ਬਿਲਕੁਲ। ਇਹ ਉਹਨਾਂ ਨੂੰ ਜਦੋਂ ਲੱਗਾ ਯਾਰ ਇਹ ਕੰਪਨੀਆਂ ਦਾ ਪਤਾ ਨਹੀਂ ਬਾਅਦ ਦੇ ਵਿੱਚ ਫੇਲ ਹੀ ਨਾ ਹੋ ਜਾਣ, ਹਾਂਜੀ ਬਸ ਇਹ ਨਾ ਹੋਵੇ ਵੀ ਇਹਨਾਂ ਦਾ ਬਚਿਆ ਹੀ ਜਿਹੜਾ ਉਹ ਕੱਖ ਨਾ ਜਾਵੇ। ਹੂੰ ਤੇ ਉਹ ਉਹਦੇ ਕਰਕੇ ਫਿਰ ਉਹਨਾਂ ਨੇ ਆਪਣੇ ਧੜਾ ਧੜ ਪੈਸੇ ਉਸ ਦੇ ਵਿੱਚੋਂ ਕੱਢੇ ਆ ਜੀ ਵੀ ਕੱਲ ਨੂੰ ਫੇਲ ਹੋ ਗਏ, ਹੁਣ ਜਿੰਨੇ ਬਚਦੇ ਆ ਜਾਂ ਭੱਜਦੇ ਚੋਰ ਦੀ ਲੰਗੋਟੀ ਹੋਈ ਸੀ। ਹੂੰ ਹੁਣ ਉਹ ਚੀਜ਼ ਜਿਹੜੀ ਹੋਈ ਹੈ ਇਸੇ ਕਰਕੇ ਲਗਾਤਾਰ ਜਿਹੜਾ ਉਹ ਡਾਊਨ ਹੋਇਆ ਆ। ਕਿਉਂਕਿ ਉੱਥੇ ਇੱਕ ਪ੍ਰਵੀਨ ਨੇ ਬਣ ਚੁੱਕਾ ਆ ਜੀ ਜੀ ਵੀ ਕੋਈ ਤੁਹਾਨੂੰ ਸਵਾਲ ਕਰੇ ਉਹਦਾ ਜਵਾਬ ਨਹੀਂ ਦੇਣਾ, ਜੀ ਅਸੀਂ ਅੱਗੋਂ 2 ਸਵਾਲ ਹੋਰ ਹੋਰ ਕਰਦੇ ਕਰਨੇ ਇਹ ਹੈਗੇ ਬਿਲਕੁਲ। ਇਹ ਜਿਹੜੀ ਰਿਸਰਚ ਕਰਕੇ ਉਹਨਾਂ ਨੂੰ ਸਵਾਲ ਪੁੱਛੇ ਗਏ ਆ ਵੀ ਤੁਹਾਡੇ ਜਿਹੜੇ ਜਰਨਲਿਸਟ ਆ ਭਾਈ ਉਹ ਗਾਇਬ ਕਿਉਂ ਹੋ ਗਏ, ਜਿਹੜੇ ਧਰਤੀ ਤੇ ਰਿਪੋਰਟਿੰਗ ਕਰਦੇ ਸੀ ਜਾਂ ਤੁਹਾਡੇ ਸਟਾਕਸ ਦੇ ਬਾਰੇ ਉਹ ਦੱਸਦੇ ਸੀਗੇ ਵੀ ਇਹਦੇ ਵਿੱਚ ਇਹ ਚੀਜ਼ ਹੋ ਸਕਦੀ ਹੈ ਇਦਾਂ ਆ, ਜੀ ਜੀ ਉਹ ਕਿੱਧਰ ਗਏ? ਉਹ ਕਈ ਮਰ ਗਏ, ਕਈ ਜਿਹੜੇ ਆ ਉਹ ਲਾਪਤਾ ਹੋ ਗਏ, ਅਲੋਪ ਹੋ ਗਏ। ਤੇ ਹਮੇਸ਼ਾ ਹੀ ਪੋਜ਼ਿਟਿਵ ਖਬਰ ਹੀ ਜਿਹੜੀ ਆ ਇਹਨਾਂ ਦੀ ਜਿਹੜੀ ਆਉਂਦੀ ਆ। ਅੱਜ ਹਾਈਡਨਬਰਗ ਜਿਹੜੀ ਅਮਰੀਕਾ ਦੀ ਇੱਕ ਰਿਸਰਚ ਇੰਸਟੀਚਿਊਟ, ਉਹਨਾਂ ਨੇ ਜਿਹੜਾ 2 ਸਾਲਾਂ ਦੀ ਘੋਖ ਕਰਕੇ ਜਿਹੜਾ ਇਹ ਦੱਸਿਆ ਆ, ਤੇ ਉਹਦੇ ਨਾਲ ਅਡਾਨੀ ਨੂੰ ਜਿਹੜਾ ਉਹ ਝਟਕਾ ਲੱਗਾ ਆ। ਮੋਦੀ ਦੇਖੋ ਆਪ BBC ਦੀ ਜਿਹੜੀ ਰਿਪੋਰਟਾਂ ਕਰਕੇ, ਡਾਕੂਮੈਂਟਰੀ ਕਰਕੇ ਉਹ ਸਵਾਲਾਂ ਦੇ ਕਟਹਿਰੇ 'ਚ ਆ, ਤੇ ਇਹ ਅਡਾਨੀ ਵੀ ਜਿਹੜਾ ਉਹ ਇਸ ਟਾਈਮ ਆਇਆ। ਸੋ ਇੱਥੇ ਇਹ ਹੁੰਦਾ ਆ ਵੀ ਤੁਸੀਂ ਧੱਕੇ ਦੇ ਜ਼ੋਰ ਦੇ ਨਾਲ ਥੋੜਾ ਚਿਰ ਤਾਂ ਅੱਗੇ ਲੰਘ ਸਕਦੇ ਆ, ਪਰ ਜਿਹੜਾ ਸਮਾਂ ਉਹ ਬਹੁਤ ਬਲਵਾਨ, ਤੇ ਉਹ ਤੁਹਾਨੂੰ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਜਾਂਦਾ ਆ। ਹਾਲ ਦੀ ਘੜੀ ਤਾਂ ਦੇਖੋ ਇਹ ਇਸ ਨੂੰ ਕਰ ਰਹੇ ਆ, ਹੁਣ ਮੈਨੇਜ ਕਰ ਸਕਣਗੇ ਕਿ ਨਹੀਂ, ਪਰ ਇਹ ਆ ਵੀ ਦੇਖੋ ਕਿੱਦਾਂ ਮਤਲਬ ਜਿੱਦਾਂ ਕਹਿੰਦੇ ਹੁੰਦੇ ਆ ਵੀ ਖੇਤ ਦੀ ਵਾੜ ਹੀ ਜਿਹੜੀ ਆ ਉਹ ਚੋਰਾਂ ਦੇ ਨਾਲ ਰਲੀ ਆ, ਤੇ ਉਹਨੇ ਲੋਕਾਂ ਨੂੰ ਤਾਂ ਕੀ ਬਚਾਉਣਾ ਆ। ਉਹ ਕਹਿੰਦੇ ਵੀ ਆਓ ਛਕੋ ਜੋ ਤੁਹਾਨੂੰ ਜਿਹੜਾ ਮਿਲਦਾ, ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਆ, ਉਸ ਨੂੰ ਲੁੱਟ ਲਓ। ਦੇਖੋ ਜਿਹੜਾ ਹਾਈਡਨਬਰਗ ਆ ਨਾ, ਇਹ ਜਿਹੜਾ ਤੁਸੀਂ ਜ਼ਿਕਰ ਕੀਤਾ, ਇਹ ਕੋਈ ਆਮ ਸਧਾਰਨ ਏਜੰਸੀ ਨਹੀਂ ਹੈ, ਇਹ ਇੱਕ ਫੋਰੈਂਸਿਕ ਫਾਈਨੈਂਸ਼ੀਅਲ ਰਿਸਰਚ ਫਰਮ ਹੈ ਜੀ। ਫਾਈਨੈਂਸ ਦੇ ਫਾਲੋ ਦਾ ਮਨੀ ਬੇਸਿਕਲੀ। ਹਾਂਜੀ ਇਹ ਇਸ ਤਰ੍ਹਾਂ ਦੀ ਫਰਮ ਹੈ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ 2 ਸਾਲ ਹੋ ਗਏ, ਤਾਂ ਹੁਣ ਜਦੋਂ ਇਹਨਾਂ ਦੀ ਰਿਪੋਰਟ ਆਈ ਹੈ ਨਾ, ਤੇ ਰਿਪੋਰਟ ਦੇ ਵਿੱਚ 3 ਦਿਨਾਂ ਦੇ ਵਿੱਚ ਅਡਾਨੀ ਦੀ ਜਿਹੜੀ ਨੈਟਵਰਥ ਆ ਉਹ 10% ਡਿੱਗੀ ਹੈ। ਮਤਲਬ 10ਵਾਂ ਹਿੱਸਾ ਕਿਸੇ ਅੰਪਾਇਰ ਦੀ ਨੈਟਵਰਥ ਡਿੱਗ ਪੈਣੀ ਛੋਟੀ ਗੱਲ ਨਹੀਂ ਹੈ। ਹਾਂਜੀ, ਇੱਕ ਵੈਸੇ ਤਾਂ ਫਿਲਮਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਕ੍ਰਿਪਟਡ ਹੁੰਦੀਆਂ ਨੇ, ਆਪਾਂ ਦੇਖਦੇ ਹਾਂ ਫਿਲਮਾਂ ਨੂੰ ਬਣਾਇਆ ਇਸ ਤਰੀਕੇ ਨਾਲ ਜਾਂਦਾ, ਪਰ ਇੱਕ ਬਾਲੀਵੁੱਡ ਮੂਵੀ ਹੈ ਦੀ ਬਿਗ ਬੁੱਲ, ਉਹਦੇ ਵਿੱਚ ਜ਼ਿਕਰ ਕੀਤਾ ਗਿਆ, ਦਿਖਾਇਆ ਗਿਆ ਵੀ ਕਿਵੇਂ ਜਿਹੜਾ ਬੰਦਾ ਸ਼ੇਅਰ ਮਾਰਕੀਟ ਦੇ ਵਿੱਚ ਇੱਕ ਵਾਰੀ ਉੱਠ ਖੜਦਾ, ਕਿਵੇਂ ਉਹ ਕੰਪਨੀਆਂ ਬਣਾ ਲੈਂਦਾ ਵਾ, ਆਪਣੀਆਂ ਹੀ ਖੜੀਆਂ ਕਰ ਲੈਂਦਾ, ਤੇ ਉਹਨਾਂ ਕੰਪਨੀਆਂ ਦੇ ਮੁੜ ਕੇ ਉਹ ਸ਼ੇਅਰ ਬਣਾਉਂਦਾ ਵਾ, ਤੇ ਉਸੇ ਸ਼ੇਅਰ ਨੂੰ ਫਿਰ ਉਹ ਕਿਵੇਂ ਉਹਨਾਂ ਦੇ ਨਾਲ ਗੇਮ ਖੇਡਦਾ ਕਿ ਕਿਹਨੂੰ ਥੱਲੇ ਲੈ ਕੇ ਜਾਣਾ, ਕਿਹਨੂੰ ਉੱਪਰ ਲੈ ਕੇ ਜਾਣਾ। ਮਤਲਬ ਉਹਨੇ ਬੈਨੀਫਿਟ ਕੱਟਣਾ ਹੁੰਦਾ, ਕਦੇ ਕਿਸੇ ਨੂੰ ਉੱਪਰ ਕਰਤਾ, ਕਦੇ ਮਤਲਬ ਦੇਖਣ ਵਾਲੀ ਮੂਵੀ ਬਿਲਕੁਲ। ਸਟਾਕ ਦੇ ਉੱਤੇ ਇਸ ਦੇ ਉੱਤੇ ਆਪਾਂ ਜ਼ਰੂਰ ਦੱਸਦੇ ਜਾਈਏ, ਜਿਹੜਾ ਸਟਾਕ ਇਨਵੈਸਟਮੈਂਟਸ ਜਿਹੜੀਆਂ ਨਾ, ਜਿਹੜਾ ਆਮ ਬੰਦਾ ਹੈ ਉਹਦੇ ਕਈ ਵਾਰੀ ਸਮਝੋ ਪਰੇ ਨੇ। ਇਹ ਬਹੁਤ ਸ਼ਾਤਰ ਜਿਹੜੀਆਂ ਚੀਜ਼ਾਂ ਆ ਉਹਦੇ ਨਾਲ ਹੁੰਦਾ ਹੈ। ਸੋ ਜਦੋਂ ਕੋਈ ਬੰਦਾ ਇਹੋ ਜਿਹੀਆਂ ਚੀਜ਼ਾਂ ਤੇ ਇਨਵੈਸਟ ਕਰ ਰਿਹਾ ਆ ਜਾਂ ਕਰਨਾ ਚਾਹੁੰਦਾ, ਵੀ ਭਾਈ ਦੇਖ ਕੇ ਤੁਸੀਂ ਆਪਣੇ ਰਿਸਕ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਉਹ ਕਰਦੇ ਹੁੰਦੇ ਆ। ਕਈ ਵਾਰੀ ਤੁਹਾਡਾ ਤੁੱਕਾ ਵੀ ਲੱਗ ਜਾਂਦਾ ਆ, ਤੇ ਕਈ ਵਾਰੀ ਤੀਰ ਵੀ ਨਿਸ਼ਾਨੇ ਤੋਂ ਪਰੇ ਰਹਿ ਜਾਂਦਾ, ਵੀ ਬਹੁਤ ਜ਼ਿਆਦਾ ਲੋਕ ਵੀ ਸਮਝਦਾਰ ਵੀ ਇਸ ਦੇ ਵਿੱਚ ਗੱਚ ਖਾ ਜਾਂਦੇ ਆ। ਪਰ ਇਹ ਆ ਵੀ ਅਡਾਨੀ ਨੂੰ ਇਸ ਟਾਈਮ ਹਾਈਡਨਬਰਗ ਦੀ ਜਿਹੜੀ ਇਹ ਰਿਸਰਚ ਰਿਪੋਰਟ ਆ, ਉਹਦੇ ਨਾਲ ਕਾਫੀ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ। ਹਾਂਜੀ, ਦੱਸਦੇ ਚੱਲੀਏ ਅੰਕੜਿਆਂ ਦੇ ਜ਼ਰੀਏ 96.96 ਮਿਲੀਅਨ ਡਾਲਰ ਸੀਗਾ ਜਿਹੜੀ ਟੋਟਲ ਨੈਟਵਰਥ, ਜਿਹੜੀ ਕਿ ਹੁਣ 7.88 ਲੱਖ ਕਰੋੜ ਤੇ ਆ ਗਈ ਹੈ। ਅਡਾਨੀ ਐਂਟਰਪ੍ਰਾਈਜ਼ਸ ਦਾ ਜਿਹੜਾ 20,000 ਕਰੋੜ ਰੁਪਏ ਦਾ ਫੋਲੋ ਔਨ ਪਬਲਿਕ ਆਫਰ ਖੁੱਲਿਆ ਸੀਗਾ, ਇਹਦਾ ਪ੍ਰਾਈਸ ਬੈਂਡ ਸੀਗਾ 3,112, ਇਹ ਹੁਣ 3,000 ਘਟ ਕੇ 3,000 ਤੋਂ ਵੀ ਘਟ ਗਿਆ। ਇਸ ਤਰ੍ਹਾਂ ਫੋਰਬਸ ਦੀ ਅਮੀਰਾਂ ਦੀ ਲਿਸਟ ਦੇ ਵਿੱਚ ਅਡਾਨੀ ਗਰੁੱਪ ਜਿਹੜਾ ਸੀਗਾ, ਗੌਤਮ ਅਡਾਨੀ ਚੌਥੇ ਨੰਬਰ ਤੋਂ ਖਿਸਕ ਕੇ ਹੁਣ 7ਵੇਂ ਤੇ ਆ ਡਿੱਗੇ ਹੈ। ਤੇ ਇਹ ਜਿਹੜੀ ਨੈਟਵਰਥ ਆ, ਜਿਵੇਂ 7 ਕਰੋੜ
$96 ਬਿਲੀਅਨ ਯਾਨੀ ਕਿ 7.88 ਕਰੋੜ ਹੀ ਰਹਿ ਗਈ ਹੈ, ਜਿਹੜੀ ਕਿ 9.20 ਲੱਖ ਕਰੋੜ ਸੀ। ਜੀ ਜੀ ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਿਹੜੀ FDA ਆ, US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਇਹਨਾਂ ਨੇ ਨਵੀਂ ਜਿਹੜੀ ਗਾਈਡੈਂਸ ਆ ਉਹ ਇਸ਼ੂ ਕੀਤੀ ਆ। ਕਹਿੰਦੇ ਵੀ ਇਹਦੇ ਨਾਲ ਜਿਹੜੀਆਂ ਬਲੱਡ ਡੋਨੇਸ਼ਨਸ ਆ ਉਹਨਾਂ ਬੰਦਿਆਂ ਤੋਂ ਜਿਹੜੇ ਖਾਸ ਕਰਕੇ ਸੇਮ ਸੈਕਸ ਵਾਲੇ ਜਿਹੜੇ ਹੁੰਦੇ ਆ, ਕਹਿੰਦੇ ਆ ਵੀ ਜਿਹੜੇ ਗੇਜ਼ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਜਾਂ ਹਾਂਜੀ ਇਸ ਤਰ੍ਹਾਂ ਦੇ ਆ, ਉਹਨਾਂ ਤੋਂ ਬਲੱਡ ਲੈਣ ਦੀ ਜਿਹੜੀ ਗਾਈਡੈਂਸ ਆ ਉਹ ਇਸ਼ੂ ਕੀਤੀ ਆ। ਜੀ ਇਸ ਦੇ ਉੱਤੇ ਪਬਲਿਕ ਕਮੈਂਟ ਪੀਰੀਅਡ ਜਿਹੜਾ ਉਹ ਚੱਲ ਰਿਹਾ ਆ। ਇਹ ਚੇਂਜ ਕਹਿੰਦੇ ਆ ਵੀ ਇਸ ਤੋਂ ਬਾਅਦ ਦੇ ਵਿੱਚ ਆ ਸਕਦਾ ਆ। ਏਡਜ਼ ਦੀ ਐਪੀਡੈਮਿਕ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਬਲੱਡ ਡੋਨੇਸ਼ਨ ਆ, ਇਹਦੇ ਉੱਤੇ ਰਿਸਟ੍ਰਿਕਸ਼ਨ ਸੀਗੀਆਂ, ਜਿਹੜੇ ਖਾਸ ਕਰਕੇ ਜਿਹੜੇ ਬੰਦਿਆਂ ਦੇ ਨਾਲ ਸੰਭੋਗ ਜਿਹੜਾ ਕਰਦੇ ਆ, ਹਾਂਜੀ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਉਹ ਇਸ ਲਈ ਉਦੋਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਸੀਗੀਆਂ ਵੀ HIV ਜਿਹੜਾ ਵਾਇਰਸ ਸੀਗਾ ਵੀ ਉਹ ਜਿਹੜਾ ਵਾਇਰਸ ਆ ਬਲੱਡ ਸਪਲਾਈ ਦੇ ਵਿੱਚ ਨਾ ਜਾਵੇ, ਇਹ ਨਾ ਹੋਵੇ ਵੀ ਜਿਹਨੂੰ ਲੋੜ ਆ ਉਸ ਨੂੰ ਗਲਤ ਜਿਹੜਾ ਬਲੱਡ ਆ ਉਹ ਚੜ ਜਾਵੇ। ਹੁਣ ਜਿਹੜੀ ਕਰੰਟ ਪਾਲਿਸੀ ਜਿਹੜੀ ਲਾਸਟ ਅਖੀਰਲੀ ਵਾਰ 2020 ਦੇ ਵਿੱਚ ਅਪਡੇਟ ਕੀਤੀ ਗਈ ਸੀਗੀ, ਉਸ ਦੇ ਵਿੱਚ ਕਿਹਾ ਸੀਗਾ ਵੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੇ ਸੇਮ ਸੈਕਸ ਜਿਹੜੇ ਕੰਟੈਕਟ ਵਾਲੇ ਵੈ ਨਾ, ਉਹਨਾਂ ਨੂੰ 3-3 ਮਹੀਨੇ ਦਾ ਰੋਕ ਕੇ ਰੱਖਿਆ ਸੀਗਾ ਵੀ ਬਲੱਡ ਡੋਨੇਟ ਜਿਹੜੇ ਆ ਉਹ ਨਹੀਂ ਕਰ ਸਕਦੇ ਜਾਂ ਇੰਨੇ ਚਿਰ ਦਾ ਵਕਫਾ ਹੋਵੇ ਤਾਂ ਉਸ ਤੋਂ ਬਾਅਦ ਚ ਹੀ। ਹੁਣ ਨਵੀਂ ਪ੍ਰਪੋਜ਼ਡ ਪਾਲਿਸੀ ਦੇ ਵਿੱਚ ਜਿਹੜਾ ਟਾਈਮ ਬੇਸਡ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਜਿਹੜੇ ਗੇਜ਼ ਹੈਗੇ ਆ ਉਹਨਾਂ ਦੇ ਲਈ ਹਟਾਈਆਂ ਜਿਹੜੀਆਂ ਉਹ ਜਾ ਰਹੀਆਂ ਆ। ਤੇ ਇਹ ਹੁਣ ਨਵੀਂ ਜਿਹੜਾ ਪ੍ਰਪੋਜ਼ਲ ਆ ਉਹ ਆ ਰਿਹਾ ਆ। ਤੇ ਬਹੁਤ ਸਾਰੇ ਲੋਕ ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਵੀ ਸੀਗੇ ਜਾਂ ਹੋਰ ਵੀ ਬਹੁਤ ਸਾਰੇ ਲੋਕ ਸੀਗੇ, ਉਹ ਕਈ ਵਾਰੀ ਚਾਹੁੰਦੇ ਸੀਗੇ ਵੀ ਸਾਡੇ ਪਰਿਵਾਰ ਦੇ ਜੀਅ ਨੂੰ ਜਾਂ ਸਾਨੂੰ ਜਾਂ ਸਾਡੇ ਬੱਚੇ ਨੂੰ ਜਿਨ੍ਹਾਂ ਨੂੰ ਬਲੱਡ ਦੀ ਲੋੜ ਆ, ਉਹਨਾਂ ਨੂੰ ਅਜਿਹੇ ਲੋਕਾਂ ਦਾ ਬਲੱਡ ਜਿਹੜਾ ਉਹ ਨਾ ਮਿਲੇ। ਉਹ ਉਸ ਚੀਜ਼ ਤੋਂ ਜਿਹੜਾ ਉਹਨਾਂ ਦੇ ਜਿਹੜੇ ਉਹ ਰੋਕ ਕਰਦੇ ਸੀਗੇ ਵੀ ਇਹ ਚੀਜ਼ ਨਾ ਜਿਹੜੀ ਉਹ ਦਿਓ। ਪਰ ਹੁਣ ਇਹ ਨਵੀਂ ਗਾਈਡੈਂਸ FDA ਦੇ ਦੁਆਰਾ ਆ ਰਹੀ ਆ। ਇਹ ਦੇਖਣ ਵਾਲੀ ਗੱਲ ਹੋਊਗੀ ਵੀ ਹੁਣ ਇਸ ਨੂੰ ਕਿੱਦਾਂ ਆਮ ਲੋਕ ਜਿਹੜਾ ਉਹ ਲੈਂਦੇ ਆ। ਹੁਣ ਪਬਲਿਕ ਕਮੈਂਟ ਪੀਰੀਅਡ ਜਿਹੜਾ ਉਹ ਇਸ ਦੇ ਉੱਤੇ ਚੱਲੇਗਾ, ਲੋਕ ਆਪੋ ਆਪਣੇ ਵਿਚਾਰ ਇਸ ਬਾਬਤ ਜਿਹੜੇ ਉਹ ਰੱਖਣਗੇ। ਪਰ ਲੱਗਦਾ ਆ ਵੀ ਇਹਨਾਂ ਨੇ ਜਿਹੜੀ ਟਾਈਮ ਰਿਸਟ੍ਰਿਕਸ਼ਨ 3 ਮਹੀਨੇ ਵਾਲੀ ਜਿਹੜੀ ਰੱਖੀ ਸੀ ਉਹ ਇਸ ਦੇ ਵਿੱਚ ਹਟਾਉਣ ਜਾ ਰਹੇ ਹੈਗੇ। ਜੀ ਰੂਸ ਯੂਕਰੇਨ ਜੰਗ ਦਾ ਰੁਖ ਕਰੀਏ ਤਾਂ ਇਹਦੇ ਵਿੱਚ ਇਹ ਗੱਲਾਂ ਸਾਹਮਣੇ ਆਈ ਸੀ ਕਿ ਜਰਮਨੀ ਨੇ ਆਪਣੇ ਜਿਹੜੇ ਲੈਪਰਡ 2 ਟੈਂਕਸ ਯੂਕਰੇਨ ਨੂੰ ਦੇਣ ਦਾ ਫੈਸਲਾ ਕੀਤਾ। ਇਹ ਤੋਂ ਬਾਅਦ ਰੂਸ ਦੇ ਹਮਲੇ ਜਿਹੜੇ ਉਹ ਤੇਜ਼ ਹੋ ਗਏ ਨੇ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ 25-26 ਜਨਵਰੀ ਨੂੰ ਰੂਸੀ ਜਿਹੜੀਆਂ ਆਰਮੀ ਆ ਉਹਨਾਂ ਨੇ ਯੂਕਰੇਨ ਦੇ ਸ਼ਹਿਰਾਂ ਉੱਤੇ 55 ਮਿਜ਼ਾਈਲਾਂ ਦਾਗੀਆਂ ਨੇ। ਇਹਦੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ। ਯੂਕਰੇਨ 에ਅਰ ਫੋਰਸ ਨੇ ਦਾਅਵਾ ਕੀਤਾ ਕਿ ਉਹਨੇ 55 ਦੇ ਵਿੱਚੋਂ 47 ਮਿਜ਼ਾਈਲਾਂ ਤਬਾਹ ਕੀਤੀਆਂ ਨੇ। ਯੂਕਰੇਨ ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਮੁਤਾਬਕ 20 ਮਿਜ਼ਾਈਲਾਂ ਰਾਜਧਾਨੀ ਕੀਵ ਦੇ ਵਿੱਚ ਡੇਗੀਆਂ ਗਈਆਂ ਨੇ। ਤੇ ਇਹਦੇ ਵਿੱਚ ਜਿਹੜੀਆਂ ਮਿਜ਼ਾਈਲਾਂ ਡੇਗੀਆਂ ਨੇ ਇਹਨਾਂ ਦੇ ਵਿੱਚ ਘੱਟੋ ਘੱਟ 12 ਇਲਾਕਿਆਂ ਦੇ ਵਿੱਚ ਮਿਜ਼ਾਈਲਾਂ ਡਿੱਗੀਆਂ ਨੇ, ਜਿਹਦੇ ਵਿੱਚ ਖੇਰਸੋਨਾ, ਹਿਵਾਖਾ ਤੇ ਕੀਵਾ ਇਹਨਾਂ ਦੇ, ਤੇ 35 ਤੋਂ ਵੱਧ ਜਿਹੜੀਆਂ ਵੱਡੀਆਂ ਇਮਾਰਤਾਂ ਉਹ ਤਬਾਹ ਹੋ ਗਈਆਂ ਨੇ। ਤੇ 11 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਹੋਣ ਦੇ ਬਾਰੇ ਪਤਾ ਲੱਗਿਆ। ਤੇ ਕਈ ਬੰਦਿਆਂ ਦੀਆਂ ਮੌਤਾਂ ਦਾ ਅੰਕੜਾ ਹਾਲੇ ਨਹੀਂ ਦਿੱਤਾ ਉਹਨਾਂ ਨੇ, ਪਰ ਇਹ 12 ਲੋਕਾਂ ਦੀ ਮੌਤ ਹੋਈ ਹੈ, ਮਾਫ ਕਰਨਾ 12 ਲੋਕਾਂ ਦੀ ਮੌਤ ਹੋਈ ਹੈ। 11 ਤੋਂ ਵੱਧ ਅਤੀ ਗੰਭੀਰ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜਾ ਹਿਵਾਖਾ ਹੈ ਜਾਂ ਕੀਵ ਹੈ ਜਾਂ ਜਿਹੜੇ ਸ਼ਹਿਰ ਨੇ, ਜਿਹੜੇ ਇਲਾਕੇ ਨੇ, ਤਾਂ ਉਸ ਤੋਂ ਬਾਅਦ ਕਈ ਘੰਟਿਆਂ ਬਾਅਦ ਤਕਰੀਬਨ 18-20 ਘੰਟਿਆਂ ਬਾਅਦ ਲੋਕ ਆਪਣੇ ਘਰਾਂ ਮਕਾਨਾਂ ਦੇ ਵਿੱਚੋਂ ਬਾਹਰ ਨਿਕਲੇ ਸੀਗੇ। ਸੋ ਇਹ ਹਾਲਾਤ ਨੇ ਯੂਕਰੇਨ ਦੇ ਸ਼ਹਿਰਾਂ ਦੇ, ਕੀਵ, ਹਿਵਾਖਾ ਤੇ ਇਹਨਾਂ ਸ਼ਹਿਰਾਂ ਦੇ ਜਿੱਥੇ ਰੂਸੀ ਹਮਲੇ ਲਗਾਤਾਰ ਜਾਰੀ ਨੇ। ਜੀ ਪੁਤਿਨ ਨੇ ਜਿਹੜੇ ਇਹ ਟੈਂਕਸ ਦਿੱਤੇ ਜਾਣੇ ਆ ਯੂਕਰੇਨ ਨੂੰ, ਜਰਮਨੀ ਨੇ ਵੀ ਦੇਣੇ ਆ, ਅਮਰੀਕਾ ਨੇ ਵੀ ਦੇਣੇ ਆ, ਕੈਨੇਡਾ ਨੇ ਤਾਂ ਕੰਬੈਟ ਰੈਡੀ ਜਿਹੜੇ 4 ਟੈਂਕ ਆ ਉਹ ਦੇਣ ਦਾ ਐਲਾਨ ਕਰ ਦਿੱਤਾ ਆ। ਉਹ ਬੌਖਲਾਹਟ ਦੇ ਵਿੱਚ ਆ, ਉਹ ਗੁੱਸੇ 'ਚ ਆ। ਤੇ ਹੋ ਸਕਦਾ ਆ ਪ੍ਰਵੀਨ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਹੜੀ ਲੜਾਈ ਆ ਹੋਰ ਤੇਜ਼ ਜਿਹੜੀ ਉਹ ਹੋਵੇ। ਰੂਸ ਨੂੰ ਇਹ ਬਹੁਤੀ ਗੱਲ ਜਿਹੜੀ ਉਹ ਜੱਚ ਨਹੀਂ ਰਹੀ। ਇੱਕ ਜਾਣੇ ਨੇ ਪੁੱਛਿਆ ਜ਼ਰੂਰ ਸੀਗਾ ਪੁਤਿਨ ਨੂੰ ਵੀ ਤੁਸੀਂ ਕੀ ਸੋਚਦੇ ਆ, ਕਹਿੰਦੇ ਵੀ ਕਿਹੜਾ ਸਾਡੀ ਕੋਈ ਸੁਣਦਾ। ਪੁਤਿਨ ਜਿਹੜਾ ਉਹ ਕਹਿੰਦਾ ਵੀ ਸਾਡੇ ਵਿਚਾਰਾਂ ਨੂੰ ਕਿਹੜਾ ਕੋਈ ਜਿਹੜਾ ਉਹ ਦੇਖ ਰਿਹਾ ਆ। ਪਰ ਹੁਣ ਇੱਥੇ ਇੱਕ ਚੀਜ਼ ਜਿਹੜੀ ਉਹ ਇਹ ਸਪਸ਼ਟ ਹੋ ਚੁੱਕੀ ਆ ਵੀ ਵੈਸਟ ਜਿਹੜਾ ਆ ਉਹ ਹੁਣ ਯੂਕਰੇਨ ਦੇ ਸਹਾਰੇ ਸਿੱਧਾ ਹੀ ਜਿਹੜਾ ਰੂਸ ਦੇ ਨਾਲ ਸਿੰਘ ਫਸਾ ਰਿਹਾ ਆ। ਸਾਲ ਤੱਕ ਇਹ ਵੇਟ ਕਰਦੇ ਰਹੇ ਆ ਕਿਉਂਕਿ ਆਹੀ ਦਿਨ ਸੀਗੇ। ਮਹੀਨਾ 11 ਮਹੀਨੇ ਜਿਹੜੇ ਉਹ ਹੋ ਚੁੱਕੇ ਨੇ। ਫਰਵਰੀ ਦੇ ਵਿੱਚ ਜਿਹੜਾ ਇਹ ਹਮਲਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ
ਜਦੋਂ ਕਹਿੰਦੇ ਸੀ ਪਹਿਲਾਂ ਕੁਛ ਘੰਟੇ, ਫਿਰ ਕੁਛ ਦਿਨ, ਕੁਛ ਮਹੀਨੇ। ਹਫ਼ਤੇ, ਕੁਛ ਮਹੀਨੇ, ਤੇ ਹੁਣ ਸਾਲ ਹੋ ਚੱਲਾ ਆ। ਹੂੰ, ਵੀ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਆ। ਲੱਖਾਂ ਹੀ ਲੋਕ ਘਰੋਂ ਬੇਘਰ ਨੇ, ਹਜ਼ਾਰਾਂ ਹੀ ਲੋਕਾਂ ਦੀ ਹੂੰ, ਮੌਤ ਉਸ ਜਿਹੜੀ ਇਸ ਲੜਾਈ ਦੇ ਵਿੱਚ ਹੁਣ ਤੱਕ ਹੋ ਚੁੱਕੀ ਆ, ਜੀ, ਤੇ ਅਜੇ ਕੋਈ ਦੂਰ ਇਸ ਦੇ ਖਤਮ ਹੋਣ ਦਾ ਕੋਈ ਆਸਾਰ ਜਿਹੜੇ ਉਹ ਨਜ਼ਰ ਨਜ਼ਰ ਨਹੀਂ ਆ ਨਹੀਂ ਆ ਰਹੇ। ਜੀ। ਇਹ ਟੈਂਕ ਦੇਣ ਤੋਂ ਬਾਅਦ ਦੇ ਵਿੱਚ ਇਹਦੇ ਹੋਰ ਭਖਣ ਦੀ ਜਿਹੜੀ ਉਮੀਦ ਆ, ਆਲਦੋ ਹੋ ਸਕਦਾ ਵੀ ਵੈਸਟਰਨ ਵਾਲੇ ਇਹ ਸੋਚ ਰਹੇ ਹੋਣ, ਮੁਲਕ ਜਿਹੜੇ ਆ, ਵੀ ਟੈਂਕ ਦੇ ਕੇ ਸ਼ਾਇਦ ਆਪਾਂ ਪੁਤਿਨ ਨੂੰ ਕਾਬੂ ਦੇ ਵਿੱਚ ਜਿਹੜਾ ਉਹ ਕਰਾਂਗੇ, ਹੂੰ, ਪਰ ਜਦੋਂ ਚਿੰਗਿਆੜ ਬੁਝਣ ਵਾਲੀ ਹੁੰਦੀ ਹੈ, ਅਖੀਰ ਦੇ ਵਿੱਚ ਫੜਫੜਾਉਂਦੀ ਜ਼ਿਆਦਾ ਹੈ। ਜ਼ਿਆਦਾ ਹੈ। ਜ਼ਿਆਦਾ ਹੈ। ਸੋ ਇਹ ਵੀ ਹੋ ਸਕਦਾ, ਕਿਉਂਕਿ ਇਸਨੇ ਪਹਿਲਾਂ ਵੀ ਕਈ ਮਹੀਨੇ ਪਹਿਲਾਂ ਹੂੰ, ਪੁਤਿਨ ਨੇ ਇਦਾਂ ਦੀਆਂ ਧਮਕੀਆਂ ਜਿਹੜੀਆਂ ਆ ਉਹ ਦਿੱਤੀਆਂ ਆ ਜੀ, ਜੀ। ਵੀ ਅਸੀਂ ਨਿਊਕਲੀਅਰ ਜਿਹੜੇ ਹਥਿਆਰਾਂ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਆ, ਹੂੰ, ਤੇ ਪੁਤਿਨ ਹੋ ਸਕਦਾ ਵੀ ਇਸ ਨੂੰ ਡਾਇਰੈਕਟ ਜਿਹੜਾ ਅਟੈਕ ਆ ਵੈਸਟਰਨ ਕੰਟਰੀਜ਼ ਦਾ ਹਾਂਜੀ, ਜਾਂ ਹਾਂਜੀ। ਨੇਟੋ ਦੇ ਦੁਆਰਾ ਇਸ ਨੂੰ ਲਵੇ, ਹੂੰ, ਹੋਰ ਮੁਲਕਾਂ ਦੇ ਨਾਲ ਵੀ ਆਡਾ ਜਿਹੜਾ ਉਹ ਲੈ ਸਕਦਾ। ਹੂੰ, ਤੇ ਇਹ ਕਾਫੀ ਜਿਹੜਾ ਇਸ ਟਾਈਮ ਬਿਲਕੁਲ ਜਿਹੜਾ ਬੈਲੈਂਸ ਜਿਹਾ ਨਹੀਂ ਕੁਝ ਵੀ ਇੱਥੇ ਨਜ਼ਰ ਆ ਰਿਹਾ। ਹਾਂਜੀ, ਕਿਸੇ ਪਾਸੇ ਨੂੰ ਵੀ ਜਿਹੜਾ ਕੰਮ ਜ਼ਿਆਦਾ ਵਿਗੜ ਸਕਦਾ ਸਕਦਾ ਆ। ਜੀ, ਜਾਂ ਇਸ ਨੂੰ ਬੈਂਚ ਤੇ ਲਿਆਉਣ ਦੇ ਲਈ, ਟੇਬਲ ਤੇ ਲਿਆਉਣ ਦੇ ਲਿਆਉਣ ਲਈ ਦੇ ਲਈ। ਪੁਤਿਨ ਨੂੰ ਇਹ ਜਿਹੜਾ ਪ੍ਰੈਸ਼ਰ ਹੂੰ। ਟੈਂਕਾਂ ਦੇ ਸਹਾਰੇ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈਗੀ। ਜੀ, ਜੀ। ਰਾਜਕਰਮਜੀਤ ਸਿੰਘ ਜੀ, ਤੁਸੀਂ ਤਾਂ ਡੇ 1 ਤੋਂ ਹੀ ਇਸ ਜੰਗ ਨੂੰ ਕਵਰ ਕਰ ਰਹੇ ਹੋ, ਇਹਦੇ ਬਾਰੇ ਖਬਰਾਂ ਸ਼ੇਅਰ ਕਰ ਰਹੇ ਹੋ। ਇੱਕ ਸਵਾਲ ਜ਼ਰੂਰ ਮੇਰੇ ਮਨ ਦੇ ਵਿੱਚ ਆਇਆ ਸੀਗਾ ਵੀ ਕੀ ਪੁਤਿਨ ਨੂੰ ਇਹ ਐਲਾਨੀਆ ਹੀ ਪਤਾ ਲੱਗ ਚੁੱਕਿਆ ਕਿ ਵੈਸਟ ਦੇ ਨਾਲ ਹੁਣ ਪਹਿਲਾਂ ਤਾਂ ਜਿਹੜੀ ਕੋਲਡ ਵਾਰ ਸੀ, ਹੁਣ ਉਹ ਡਾਇਰੈਕਟ ਵਾਰ ਦੇ ਵਿੱਚ ਤਬਦੀਲ ਹੋ ਗਈ ਹੈ? ਦੇਖੋ ਪ੍ਰਵੀਨ, ਉਹ ਤਾਂ ਕਦ ਤੋਂ ਹੀ ਜਿਹੜੇ ਉਹ ਕਹਿ ਰਹੇ, ਉਹਨਾਂ ਜੀ, ਦੇ ਜਿਹੜੇ ਫੋਰਨ ਮਿਨਿਸਟਰਾਂ ਦੇ ਪੁਰਾਣੇ ਜਿਹੜੇ ਬਿਆਨ ਤੁਸੀਂ ਦੇਖੋ, ਉਹ ਹਾਂਜੀ, ਇਹੀ ਜਿਹੜੇ ਉਹ ਕਹਿੰਦੇ ਰਹੇ ਵੀ ਜੇ ਤੁਸੀਂ ਯੂਕਰੇਨ ਨੂੰ ਇਦਾਂ ਦੀ ਮਦਦ ਦਿੱਤੀ, ਹਾਂਜੀ, ਤਾਂ ਅਸੀਂ ਸਿੱਧਾ ਇਹੀ ਸਮਝਾਂਗੇ ਵੀ ਤੁਸੀਂ ਸਾਡੇ ਨਾਲ ਸਿੱਧੀ ਲੜਾਈ ਦੇ ਵਿੱਚ ਹੋ। ਠੀਕ ਹੈ। ਵੀ ਸਾਡੀ ਜਿੱਦਾਂ ਅਖੰਡਤਾ ਨੂੰ ਜਿਹੜਾ ਉਹ ਕਹਿੰਦੇ ਹੁੰਦੇ, ਆਪਾਂ ਬਿਆਨ ਪ੍ਰਭੂ ਦੇ ਸੱਤਾ, ਸੁਣਦੇ ਹਾਂ, ਹਨਾ, ਹਾਂਜੀ, ਵੀ ਹਾਂਜੀ। ਉਸ ਦੇ ਉੱਤੇ ਜੀ, ਜੀ। ਜਿਹੜਾ ਸਿੱਧਾ ਤੁਸੀਂ ਅਟੈਕ ਜਿਹੜਾ ਉਹ ਕਰ ਰਹੇ ਆ। ਇਹ ਬਾਰ-ਬਾਰ ਉਹਨਾਂ ਨੇ ਬਿਆਨ ਜਿਹੜੇ ਉਹ ਦੇ ਕੇ ਵਰਜਦੇ ਰਹੇ ਆ ਵੈਸਟ ਨੂੰ ਵੀ ਡਾਇਰੈਕਟ ਤੁਸੀਂ ਨਾ ਆਓ, ਜੀ। ਪਰ ਪੋਲੈਂਡ ਨੇ ਇਸ ਚੀਜ਼ ਦੀ ਜਿਹੜੀ ਉਹ ਸ਼ੁਰੂਆਤ ਜਿਹੜੀ ਉਹ ਕੀਤੀ ਵੀ ਅਸੀਂ ਲੈਪਰਡ 3 ਟੈਂਕ ਜਿਹੜੇ ਯੂਕਰੇਨ ਨੂੰ ਦੇਣਾ ਚਾਹੁੰਦੇ ਆ, ਕਿਉਂਕਿ ਜਰਮਨੀ ਜਿਹੜਾ ਉਹ ਟੈਂਕਾਂ ਦਾ ਬਣਾਉਣ ਵਾਲਾ ਸੀ, ਮੈਨੂਫੈਕਚਰਰ ਸੀਗਾ। ਹਾਂਜੀ। ਪੋਲੈਂਡ ਨੂੰ ਉਹਨਾਂ ਨੇ ਦਿੱਤੇ ਸੀਗੇ, ਜਰਮਨੀ ਨੇ, ਤੇ ਉਹਦੇ ਵਿੱਚ ਮੱਦ ਇਹ ਸੀਗਾ ਵੀ ਪੋਲੈਂਡ ਵਾਲਿਓ ਵੀ ਜੇ ਤੁਸੀਂ ਕਿਸੇ ਨੂੰ ਹੋਰ ਨੂੰ ਦੇਣੇ ਆ ਤਾਂ ਪਹਿਲਾਂ ਤੁਹਾਨੂੰ ਜਰਮਨੀ ਤੋਂ ਇਜਾਜ਼ਤ ਲੈਣੀ ਪੈਣੀ ਆ। ਜੀ, ਜੀ। ਸੋ ਦਬਾਅ ਜਿਹੜਾ ਉਹ ਬਣਿਆ, ਪੋਲੈਂਡ ਵੀ ਨਾਟੋ ਦਾ ਜਿਹੜਾ ਉਹ ਸਾਥੀ ਆ, ਜਰਮਨੀ ਵੀ ਆ। ਫਿਰ ਸਾਡੇ ਡਿਫੈਂਸ ਮਿਨਿਸਟਰ ਇੱਥੋਂ ਲਾਇਡ ਆਸਟਿਨ, ਉਹ ਜਰਮਨੀ ਦੇ ਵਿੱਚ ਗਏ ਸੀਗੇ। ਉਹਨਾਂ ਨੇ ਉੱਥੇ ਜਰਮਨੀ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਪੁਸ਼ ਕੀਤਾ ਵੀ ਭਾਈ ਚਲੋ ਟੈਂਕ ਤੁਸੀਂ ਦਿਓ। ਇਧਰੋਂ ਐਲਾਨ ਹੋ ਗਿਆ ਕੱਲ ਪਰਸੋਂ, ਜਿਹੜਾ ਬਾਈਡਨ ਉਹਨਾਂ ਨੇ ਅਨਾਉਂਸ ਕਰਤਾ ਵੀ 31 M1 ਐਬਰਾਹਮਸ ਟੈਂਕ ਜਿਹੜੇ ਉਹ ਦੇਣੇ ਆ, ਜਿਹੜੇ ਬਹੁਤ ਹੀ ਇਸ ਟਾਈਮ ਟੈਂਕਾਂ ਦੀ ਸ਼੍ਰੇਣੀ ਦੇ ਵਿੱਚ ਸਰਵਉੱਚ ਦੇ ਵਿੱਚ ਜਿਹੜਾ ਉਹ ਆਉਂਦੇ ਆ। ਤੇ ਫਿਰ ਉਹਨੂੰ ਦੇਖਦੇ ਹੋਏ ਜਰਮਨੀ ਨੇ ਵੀ ਕਰਤਾ, ਤੇ ਨਾਲ ਆਪਣੇ ਗੁਆਂਢੀ ਮੁਲਕ ਵਾਲੇ ਕਹਿੰਦੇ 4 ਸਾਡੇ ਕੋਲ ਵੀ ਲੈ ਲਓ। ਤੇ ਹੁਣ ਜਿਹੜਾ ਆ ਇਹ ਦਬਾਅ ਇਸ ਹਿਸਾਬ ਦੇ ਨਾਲ ਜਿਹੜਾ ਆ ਉਹ ਬਣਿਆ ਆ। ਤੇ ਪੁਤਿਨ ਕਹੇਗਾ ਇਹੀ, ਕਿਉਂਕਿ ਉਹਨੇ ਜਦੋਂ ਹਮਲਾ ਤੇਜ਼ ਕਰਨਾ ਆ, ਤੇ ਹੁਣ ਜਦੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਉਦੋਂ ਵੀ ਤਾਂ ਉਹਨੇ ਝੂਠ ਹੀ ਬੋਲਿਆ। ਰੌਲਾ ਹੀ ਜਿਹੜਾ ਉਹ ਇਸ ਹਿਸਾਬ ਨਾਲ ਪਾਇਆ ਸੀ ਵੀ ਨਾਜ਼ੀਜ਼ ਜਿਹੜੇ ਆ ਖਤਮ ਕਰਨੇ ਆ, ਤੇ ਇਦਾਂ ਕਰਨਾ, ਰੈਫਰੈਂਡਮ ਵੀ ਕਰਾ ਲਏ, 4 ਇਲਾਕੇ ਵੀ ਕਹਿੰਦਾ ਜੀ ਅਲੱਗ ਕਰਤੇ, ਪਰ ਉੱਥੇ ਯੂਕਰੇਨ ਵਾਲਿਆਂ ਨੇ ਮੁੜ ਦੁਬਾਰਾ ਜਿਹੜਾ ਉਹ ਕਬਜ਼ਾ ਜਿਹੜਾ ਉਹ ਕਰ ਲਿਆ ਹੈਗਾ, ਵਾਪਸ ਜਿਹੜਾ ਉਹਨੂੰ ਜਿਹੜਾ ਉਹ ਲੈ ਲਿਆ। ਸੋ ਇਹ ਜਿਹੜਾ ਰੌਲਾ ਗੌਲਾ ਹੈ ਲੜਾਈ ਦੇ ਵਿੱਚ, ਇਦਾਂ ਦੇ ਜਿਹੜੇ ਉਹ ਚੱਲਦੇ ਰਹਿੰਦੇ ਆ। ਆਪਣੀ ਹਮਲੇ ਨੂੰ ਠੀਕ ਠਹਿਰਾਉਣ ਦੇ ਲਈ ਜਿਹੜੇ ਲੀਡਰ ਉਹ ਬਹੁਤ ਕੁਝ ਕਹਿਣਗੇ, ਬਹੁਤ ਕੁਝ ਕਰਨਾ ਆ। ਰੂਸ ਦੇ ਜਿਹੜੇ ਲੋਕ ਆ, ਉਦੋਂ ਆਪਾਂ ਦੇਖਿਆ ਸੀ ਜਦੋਂ ਲੜਾਈ ਸ਼ੁਰੂ ਹੋਈ ਸੀ, ਧੜਾ ਧੜ ਛੱਡ ਕੇ ਭੱਜ ਗਏ ਸੀਗੇ। ਪੋਲੈਂਡ ਵਰਗੇ ਮੁਲਕ ਨੇ ਹੀ ਉਦੋਂ ਉਹਨਾਂ ਨੂੰ ਜਿਹੜਾ ਉਹ ਸਾਥ ਦਿੱਤਾ ਸੀ। ਹੁਣ ਉੱਥੇ ਦਾ ਨਾਲ ਗੁਆਂਢੀ ਮੁਲਕ ਬੈਲਾਰੂਸ ਆ, ਉਹਦੇ ਨਾਲ ਮਿਲ ਕੇ ਇਹਨਾਂ ਨੇ ਸਾਂਝੀ ਫੌਜੀ ਅਭਿਆਸ ਵੀ ਕੀਤੇ ਆ ਰੂਸ ਵਾਲਿਆਂ ਨੇ। ਸੋ ਉਹ ਸਾਰੇ ਪਾਸਿਓਂ ਜਿਹੜਾ ਯੂਕਰੇਨ ਨੂੰ ਘੇਰਨ ਦੀ ਕੋਸ਼ਿਸ਼ ਆ, ਪਰ ਯੂਕਰੇਨ ਨੂੰ ਇਸ ਟਾਈਮ ਪੂਰੀ ਦੁਨੀਆ ਦਾ, ਬਾਕੀ ਮੁਲਕਾਂ ਦਾ ਜਿਹੜਾ ਉਹ ਸਾਥ ਆ ਉਹ ਪ੍ਰਾਪਤ ਹੈਗਾ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਜਾਈਏ, ਇੰਗਲੈਂਡ ਦਾ ਰੁਖ ਕਰਦੇ ਆ। ਜਰਮੀ ਹੰਟ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਜਿਹੜੇ ਸੋਚ ਰਹੇ ਸੀਗੇ ਵੀ ਟੈਕਸ ਕੱਟਸ ਮਿਲਣਗੇ ਬਜਟ ਦੇ ਵਿੱਚ, ਕਹਿੰਦੇ ਵੀ ਉਹਦੇ ਹੁਣ ਘੱਟ ਹੀ ਜਿਹੜੇ ਆ ਅਸਾਰ ਨਜ਼ਰ ਆ ਰਹੇ ਆ। ਨਵੇਂ ਜਿਹੜੇ ਬਣੇ ਉੱਥੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜਿਹੜੇ ਆ, ਉਹਨਾਂ ਦੇ ਉੱਤੇ ਵੀ ਕਾਫੀ ਜਿਹੜਾ ਉਹ ਦਬਾਅ ਆ। ਉਹ ਆਪ ਇੱਕ ਬਹੁਤ ਹੀ ਵੈਲਦੀ ਫੈਮਿਲੀ ਦੇ ਵਿੱਚੋਂ ਜਿਹੜੇ ਉਹ ਆਉਂਦੇ ਨੇ, ਤੇ ਕਈ ਲੋਕ ਉਹਨਾਂ ਦੇ, ਚਲੋ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕੁਝ ਲੋਕ ਉਹਨਾਂ ਦੇ ਹੱਕ 'ਚ ਨੇ, ਬਾਕੀ ਲੋਕ ਉਸ ਦੇ ਉਲਟ ਵੀ ਆ, ਕਿਉਂਕਿ ਇਹ ਬੋਰਿਸ ਜੌਨਸਨ ਦੀ ਸਰਕਾਰ ਦੇ ਵਿੱਚ ਸੱਤਾਧਾਰੀ ਜਿਹੜੀ ਕੈਬਨਿਟ ਦੇ ਵਿੱਚ ਜਿਹੜੇ ਹੋ ਰਹੇ ਸੀਗੇ, ਤੇ ਉਦੋਂ ਫਾਈਨੈਂਸ ਮਿਨਿਸਟਰ ਦੇ ਤੌਰ ਦੇ ਉੱਤੇ ਜਿਹੜੇ ਉੱਥੇ ਵਿਚਰਦੇ ਸੀਗੇ। ਤੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਦੋਂ ਰਿਸਟ੍ਰਿਕਸ਼ਨਸ ਜਿਹੜੀਆਂ ਲਾਈਆਂ, ਜਾਂ ਕਿੰਨਾਂ ਨੂੰ ਛੋਟਾਂ ਦੇਣੀਆਂ, ਕਿੰਨਾਂ ਦੇ ਉੱਤੇ ਜਿਹੜਾ ਉਹ ਦਬਾਅ ਪਾਉਣਾ ਆ, ਉਸ ਨੂੰ ਲੈ ਕੇ ਵੀ ਚਰਚਾ ਜਿਹੜੀ ਉਹ ਚੱਲਦੀ ਰਹੀ ਹੈ। ਪਰ ਜਰਮੀ ਹੰਟ
ਉਹਨਾਂ ਨੇ ਵਾਰਨਿੰਗ ਜਿਹੜੀ ਇਹ ਦੇ ਦਿੱਤੀ ਆ ਵੀ ਟੈਕਸ ਕੱਟਸ ਦੇ ਲਈ ਬਜਟ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੈਗੀ। ਇਸ ਟਾਈਮ ਰਿਸੈਸ਼ਨ ਦਾ ਡਰ ਯੂਕੇ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਮੰਡਰਾ ਰਿਹਾ ਹੈਗਾ ਆ। ਕਹਿੰਦੇ ਵੀ ਬੜੇ ਔਖੇ ਸਮੇਂ ਚੋਂ ਜਿਹੜਾ ਯੂਕੇ ਉਹ ਇਸ ਟਾਈਮ ਲੰਘ ਰਿਹਾ ਆ ਤੇ ਕਹਿੰਦੇ ਵੀ ਇਸ ਦੇ ਵਿੱਚ ਟੈਕਸ ਕੱਟਸ ਦੀ ਹੁਣ ਬਹੁਤੀ ਗੁੰਜਾਇਸ਼ ਜਿਹੜੀ ਆ ਉਹ ਨਹੀਂ ਬਚੀ ਹੈਗੀ। ਜਿਹੜੀ ਸਰਕਾਰ ਉੱਥੇ ਬੋਰੋ ਕਰਦੀ ਆ ਡਾਲਰ ਜਿਹੜੇ ਉਹ ਪਾਉਂਡ ਜਿਹੜੇ ਉਹ ਲੈਂਦੀ ਆ ਸਪੈਂਡਿੰਗ ਤੇ ਜਿਹੜੇ ਟੈਕਸ ਇਨਕਮ ਦੇ ਵਿੱਚ ਕਹਿੰਦੇ ਵੀ ਉਹ ਬਹੁਤ ਜ਼ਿਆਦਾ ਡਿਫਰੈਂਸ ਇਸ ਟਾਈਮ ਵਧਿਆ ਆ। 27 ਬਿਲੀਅਨ ਪਾਉਂਡਸ ਦਾ ਜਿਹੜਾ ਫਰਕ ਆ ਸਪੈਂਡਿੰਗ ਤੇ ਟੈਕਸ ਇਨਕਮ ਦੇ ਵਿੱਚ ਜਿਹੜਾ ਉਹ ਹੋਇਆ ਆ ਵੀ ਟੈਕਸ ਘੱਟ ਜਨਰੇਟ ਹੋ ਰਿਹਾ ਆ ਤੇ ਸਪੈਂਡਿੰਗ ਜਿਹੜੀ ਆ ਉਹ 27 ਬਿਲੀਅਨ ਪਾਉਂਡ ਐਕਸਟਰਾ ਜਿਹੜੀ ਆ ਉਹ ਦਸੰਬਰ ਮਹੀਨੇ ਦੇ ਵਿੱਚ ਹੋਈ ਆ। 1993 ਤੋਂ ਬਾਅਦ ਚ ਪਹਿਲੀ ਵਾਰੀ ਇੰਨਾ ਜ਼ਿਆਦਾ ਡਿਫਰੈਂਸ ਇਸ ਚੀਜ਼ ਦੇ ਵਿੱਚ ਹੋਇਆ ਆ। ਉਧਰ ਜਿਹੜੀ ਇਨਫਲੇਸ਼ਨ ਉਹ 10% ਦੇ ਉੱਤੇ ਵੀ ਉੱਥੇ 10.5% ਦੇ ਉੱਤੇ ਯੂਕੇ ਦੇ ਵਿੱਚ ਜਿਹੜੀ ਉਹ ਪਹੁੰਚ ਗਈ ਸੀ। ਅਜੇ ਵੀ ਜਿਹੜੇ ਆ 40 ਸਾਲਾਂ ਦੇ ਉਹਨਾਂ ਦੇ ਇਤਿਹਾਸ ਦੇ ਵਿੱਚ ਯੂਕੇ ਦੇ ਉਹ ਇਸ ਟਾਈਮ ਇਸ ਪੱਧਰ ਦੇ ਉੱਤੇ ਜਿਹੜੀ ਉਹ ਪਹੁੰਚੀ ਹੈਗੀ ਆ। ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਜਿਹੜੇ ਉਹ ਕਹਿੰਦੇ ਆ ਵੀ ਇਨਫਲੇਸ਼ਨ ਬਾਈ ਦੀ ਐਂਡ ਆਫ ਈਅਰ ਉਸ ਨੂੰ ਅਸੀਂ ਕਾਬੂ ਦੇ ਵਿੱਚ ਜਿਹੜੀ ਉਹ ਲੈ ਆਵਾਂਗੇ ਤੇ ਪਰ ਜਰਮੀ ਹੰਟ ਨੇ ਇਹ ਇਸ਼ਾਰਾ ਕਰ ਦਿੱਤਾ ਵੀ ਕੋਈ ਬਹੁਤੇ ਟੈਕਸ ਕੱਟਸ ਦੀ ਉਮੀਦ ਸਾਡੇ ਤੋਂ ਨਾ ਰੱਖਿਓ। ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੋਮਾਲੀਆ ਦਾ, ਜਿੱਥੇ ਕਾਫੀ ਉਤਰਾਅ ਚੜਾਅ ਨੇ, ਸਥਿਰਤਾ ਬਹੁਤ ਹੈ। ਅਮਰੀਕਾ ਦੇ ਵਿਸ਼ੇਸ਼ ਆਪਰੇਸ਼ਨ ਬਲਾਂ ਨੇ ਉੱਤਰੀ ਸੋਮਾਲੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਨਾਲ ਜਥੇਬੰਦੀ ਦੇ ਨਾਲ ਜੁੜੇ ਕਿ ਲੀਡਰ ਤੇ ਹੋਰ 10 ਅੱਤਵਾਦੀਆਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਇਸ ਦਾ ਐਲਾਨ ਕੀਤਾ ਤੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਬਿਲਾਲ ਅਲ ਸੁਡਾਨੀ ਜਿਹੜਾ ਕਿ ਉਹਨਾਂ ਦਾ ਲੀਡਰ ਸੀਗਾ, ਉਹਨੂੰ ਇੱਕ ਹਿਲੀ ਏਰੀਆਜ਼ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਕਾਰਵਾਈ ਦੇ ਦੌਰਾਨ ਮਾਰਿਆ ਗਿਆ। ਇਸ ਨੇ ਕੌਮਾਂਤਰੀ ਅੱਤਵਾਦੀ ਜਥੇਬੰਦੀ ਨੂੰ ਵਿੱਤੀ ਸਹਾਇਤਾ ਜਿਹੜੀ ਆ ਉਹ ਪ੍ਰਦਾਨ ਕੀਤੀ ਸੀ ਤੇ ਆਪਾਂ ਦੇਖਿਆ ਸੋਮਾਲੀਆ ਦੇ ਵਿੱਚ ਕਾਫੀ ਸਮੇਂ ਤੋਂ ਜਿਹੜੀ ਇਹ ਸਿਆਸੀ ਸਮਾਜਿਕ ਸਥਿਰਤਾ ਦਾ ਸੋਮਾਲੀਆ ਸਾਹਮਣਾ ਕਰ ਰਿਹਾ ਤੇ ਉੱਥੇ ਇਸਲਾਮਿਕ ਸਟੇਟ ਦਾ ਖਾਸਾ ਦਬਦਬਾ ਹੈ। ਜੀ ਬਿਲਕੁਲ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇਕਨੋਮੀ ਦੀਆਂ ਗੱਲਾਂ ਕੀ ਜਿਹੜਾ ਚੱਲ ਰਿਹਾ ਹੈ ਇਸ ਟਾਈਮ ਯੂਐਸ ਇਕਨੋਮੀ, GDP ਦੇ ਨੰਬਰ ਆਏ ਨੇ, ਇਨਫਲੇਸ਼ਨ ਕਿੱਧਰ ਨੂੰ ਜਾ ਰਹੀ ਆ, ਕੀ ਕਹਿੰਦੀ ਹੈ ਯੂਐਸ ਇਕਨੋਮੀ, ਉਸ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ ਤੇ ਹੋਰ ਅਹਿਮ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਮੈਂਫਿਸ ਦੇ ਵਿੱਚ ਜਿਹੜੇ ਇੱਕ ਕਾਲੇ ਮੂਲ ਦੇ ਬੰਦੇ ਨੂੰ ਸਟਾਪ ਦੇ ਦੌਰਾਨ ਮਾਰ ਦਿੱਤਾ ਗਿਆ, 5 ਪੁਲਿਸ ਅਧਿਕਾਰੀਆਂ ਨੂੰ ਚਾਰਜ ਕੀਤਾ ਗਿਆ ਮਰਡਰ ਦੇ ਮਾਮਲੇ ਵਿੱਚ। ਉਸ ਦੀ ਜਿਹੜੀ ਵੀਡੀਓ ਰਿਲੀਜ਼ ਹੋਣ ਵਾਲੀ ਆ ਉਸ ਨੂੰ ਲੈ ਕੇ ਕੀ ਤਣਾਅ ਜਿਹੜੇ ਉੱਥੇ ਬਣੇ ਪਏ ਆ, ਕੌਣ ਕੀ ਆਖ ਰਿਹਾ, ਉਹਦੇ ਪਰਿਵਾਰ ਵਾਲੇ ਕੀ ਆਖਦੇ ਆ, ਲੀਡਰਸ ਜਿਹੜੇ ਉੱਥੇ ਦੇ ਕੀ ਆਖ ਰਹੇ ਆ, ਉਸ ਉੱਤੇ ਆਪਾਂ ਨਜ਼ਰ ਬਣਾਵਾਂਗੇ। ਮਿਲਦੇ ਆ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਪ੍ਰਵੀਨ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਪ੍ਰਵੀਨ, ਜਿਹੜੀਆਂ ਇਕਨੋਮੀ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਦੱਸਦੀ ਜਾਈਏ ਵੀ ਜਿਹੜਾ ਭਾਰਤ ਦੀ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਕਿੱਦਾਂ ਉਹ ਕਰਦੇ ਆ, ਹਾਂਜੀ ਉੱਥੇ ਜਿਹੜਾ ਵਾਈਸ ਦਾ ਜਰਨਲਿਸਟ ਅੰਗਦ ਸਿੰਘ, ਜਿਸ ਨੂੰ ਇੱਕ ਵਾਰੀ ਮੋੜ ਦਿੱਤਾ ਗਿਆ ਸੀ, ਹਾਂਜੀ ਹੁਣ ਉਸ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਗਿਆ। ਹਾਂਜੀ ਬਲੈਕ ਲਿਸਟ ਜਿਹੜਾ ਆ ਵਾਈਸ ਦਾ ਜਿਹੜਾ ਜਰਨਲਿਸਟ ਅੰਗਦ ਸਿੰਘ ਆ ਉਸ ਨੂੰ ਕਰ ਦਿੱਤਾ ਗਿਆ ਆ। ਤੇ ਸੈਂਟਰ ਕਹਿੰਦੀ ਹੈ ਦਿੱਲੀ ਦੀ ਹਾਈ ਕੋਰਟ ਨੂੰ ਹਾਂਜੀ ਵੀ ਇਹਨਾਂ ਨੇ ਨਾ ਗਲਤ ਢੰਗ ਦੇ ਨਾਲ ਭਾਰਤ ਨੂੰ ਜਿਹੜਾ ਉਹ ਸ਼ੋਅ ਕੀਤਾ ਡਾਕੂਮੈਂਟਰੀ ਦੇ ਵਿੱਚ। ਹਾਂਜੀ ਇਹ ਮਤਲਬ ਹੁਣ ਜੇ ਸੱਚ ਦਿਖਾਉਂਗੇ ਤਾਂ ਉੱਥੇ ਆਹ ਚੀਜ਼ ਜਿਹੜੀ ਉਹ ਤੁਹਾਨੂੰ ਸਾਹਮਣਾ ਕਰਨਾ ਪੈਣਾ ਆ। ਜੀ ਜੀ। ਸੋ ਇਹ 2020 ਦੇ ਵਿੱਚ ਡਾਕੂਮੈਂਟਰੀ ਜਿਹੜੀ ਕੋਵਿਡ ਦੀ ਉੱਥੇ ਉਹ ਬਣਾ ਕੇ ਆਏ ਸੀ, ਹਾਂਜੀ ਬਰਨਿੰਗ ਇੰਡੀਆ ਬਰਨਿੰਗ। ਹਾਂਜੀ ਕਿਉਂਕਿ ਉੱਥੇ ਆਪਾਂ ਦੇਖਿਆ ਸੀ ਵੀ ਕਿਸ ਤਰੀਕੇ ਦੇ ਨਾਲ ਉਦੋਂ ਜਿਹੜੇ ਕੋਵਿਡ ਦੇ ਕਰਕੇ ਮੌਤਾਂ ਹੋ ਰਹੀਆਂ ਸੀਗੀਆਂ, ਸ਼ਮਸ਼ਾਨ ਘਾਟ ਦੇ ਵਿੱਚ ਹਾਂਜੀ ਥਾਂ ਨਹੀਂ ਸੀ ਬਚ ਰਹੀ, ਜਿੱਥੇ ਵੀ ਜਿਸ ਨੂੰ ਵਕਤ ਮੌਕਾ ਮਿਲ ਰਿਹਾ ਸੀਗਾ ਹਾਂਜੀ ਉਹ ਉੱਥੇ ਰੋਡ ਦੀਆਂ ਸੀ ਗੰਗਾ ਚ ਲਾਸ਼ਾਂ। ਹਾਂ ਉਦਾਂ ਹੀ ਰੋਡ ਦਿੱਤੀਆਂ ਸੀਗੀਆਂ। ਇੱਕ ਨਹੀਂ ਤੇ ਕਿੰਨੇ ਜਿਹੜੇ ਆ ਉਹ ਉਹਨਾਂ ਨੇ ਅੱਗਾਂ ਲਾ ਕੇ ਜਿਹੜੇ ਆ ਉਹ ਸੰਸਕਾਰ ਜਿਹੜੇ ਉਹ ਕੀਤੇ ਸੀਗੇ। ਬਿਲਕੁਲ। ਤੇ ਇਸ ਅੰਗਦ ਸਿੰਘ ਨੂੰ ਪਿਛਲੇ ਸਾਲ ਅਗਸਤ ਦੇ ਵਿੱਚ ਦਿੱਲੀ ਤੋਂ ਨਿਊਯਾਰਕ ਵਾਪਸ ਭੇਜ ਦਿੱਤਾ ਗਿਆ ਸੀਗਾ ਤੇ ਉਸੇ ਕਾਰਡ ਬਾਰੇ ਹਲੇ ਕੋਈ ਪਤਾ ਨਹੀਂ ਵੀ ਰੱਦ ਕਰਨਾ ਜਾਂ ਕਿਵੇਂ, ਪਰ ਕਾਲੀ ਸੂਚੀ 'ਚ ਪਾ ਦਿੱਤਾ ਗਿਆ। ਅੰਗਦ ਸਿੰਘ ਬੜਾ ਪ੍ਰਤਿਭਾਵਾਨ ਨੌਜਵਾਨ ਆ। ਜੀ ਜੀ ਜੀ। ਇਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡੇ ਇੱਥੇ ਕਿਸਾਨੀ ਮੋਰਚੇ ਤੇ ਕਵਰੇਜ ਕੀਤੀ ਜਾਂ ਕੋਵਿਡ ਦੇ ਬਾਰੇ ਕਵਰੇਜ ਕਰਕੇ ਤੇ ਸਾਡਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਐਕਸਪੋਜ਼ ਕੀਤਾ, ਪਰ ਅਸਲ ਦੇ ਵਿੱਚ ਉਹਨੇ ਵਰਲਡ ਦੇ ਕਈ ਕ੍ਰਾਈਸਿਸ ਉੱਤੇ ਕੰਮ ਕੀਤਾ। ਉਹਨੇ ਅਸਥਿਰਤਾ ਵਾਲੇ ਇਲਾਕਿਆਂ ਦੇ ਵਿੱਚ ਆ ਕੇ ਰਿਪੋਰਟਿੰਗ ਕੀਤੀ ਹੈ ਔਰ ਉਹਦੀ ਰਿਪੋਰਟਿੰਗ ਬੜੀ ਆਲਾ ਦਰਜੇ ਦੀ, ਬੜੀਆਂ ਲੰਮੀਆਂ ਰਿਪੋਰਟਾਂ ਵਿਦ ਫੈਕਟ ਐਂਡ ਫਾਈਂਡਿੰਗਸ ਉਹਦੇ ਵਿੱਚ ਬੜੇ। ਇਹ ਐਕਚੁਅਲੀ ਇਸ ਦੇ ਲਈ ਤਗਮਾ ਹੈ। ਮੈਂ ਤਾਂ ਇਸ ਨੂੰ ਕਹੂੰਗਾ। ਹਾਂ ਕਈ ਲੋਕ ਜਿਹੜੇ ਕਹਿਣਗੇ ਉਹ ਤੁਸੀਂ ਨਾ ਬੋਲਿਓ ਵੀ ਕਿਤੇ ਤੁਹਾਡੇ ਨਾਲ, ਚਲੋ ਹੋ ਜਾਊਗਾ ਦੇਖੀ ਜਾਊਗੀ, ਪਰ ਵੀ ਜੇ ਸੱਚ ਦੇ ਨਾਲ ਖੜੋਗੇ ਤਾਂ ਇਹ ਆ ਵੀ ਅੰਗਦ ਸਿੰਘ ਇੱਥੇ ਵਧਾਈ ਦਾ ਪਾਤਰ ਆ ਵੀ ਅਜਿਹੇ ਦਬਾਵਾਂ ਹੇਠ ਜਿਹੜਾ ਉਹ ਝੁਕਿਆ ਨਹੀਂ। ਆਲਦੋ ਉਹਦੇ ਕੋਲ OCI ਕਾਰਡ ਵੀ ਸੀਗਾ, ਉਹਦੇ ਕੋਲ ਉਹੀ ਲੈ ਕੇ ਗਿਆ ਸੀ। ਕਹਿੰਦਾ ਜੀ ਉਹਨੇ ਵੀਜ਼ਾ ਐਪਲੀਕੇਸ਼ਨ 'ਚ ਤੱਥ ਗਲਤ ਪੇਸ਼ ਕੀਤੇ। ਹੁਣ ਇਹ ਦੱਸਦੇ ਨੇ ਵੀ ਕਿਹੜੇ ਤੱਥ ਜਿਹੜੇ ਉਸਨੇ ਤੇ ਗਲਤ ਪੇਸ਼ ਜਿਹੜੇ ਉਹ ਕੀਤੇ ਆ, ਪਰ ਇਹਨਾਂ ਨੇ ਬਹਾਨਾ ਬਣਾਇਆ ਆ। ਇੱਕ ਜਿੱਦਾਂ ਕਹਿੰਦੇ ਆ ਨਾ ਵੀ ਸਰਕਾਰ ਜਿਹੜੀ ਉੱਥੇ ਦੀ ਉਹ ਦਿਖਾਉਣਾ ਚਾਹੁੰਦੀ ਆ ਲੋਕਾਂ ਦੀ, ਦੂਜਿਆਂ ਦੀ ਜਿਹੜੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਆ। ਹੋਰ ਹੋਣਗੇ ਬਹੁਤ ਸਾਰੇ ਜਿਹੜੇ ਡਰ ਵੀ ਜਾਣਗੇ, ਉਹ ਬੋਲਣਗੇ ਵੀ ਨਹੀਂ, ਪਰ ਆਪਾਂ ਅੰਗਦ ਸਿੰਘ ਦੇ ਨਾਲ ਖੜੇ ਆ। ਇਸ ਨੇ ਬਿਲਕੁਲ ਸਹੀ ਢੰਗ ਦੇ ਨਾਲ ਉੱਥੇ ਜੋ ਸੀਗਾ ਉਹ ਪੇਸ਼ ਕੀਤਾ। ਸ਼੍ਰੀਲੰਕਾ ਦੇ ਵਿੱਚ ਜਦੋਂ ਮਾਰੋ ਮਾਰ ਪਈ ਸੀ ਉਦੋਂ ਉੱਥੇ ਜਾ ਕੇ ਇਸਨੇ ਪੂਰੀ ਰਿਪੋਰਟਿੰਗ ਜਿਹੜੀ ਉਹ ਕੀਤੀ ਆ। ਪਾਕਿਸਤਾਨ 'ਚ ਗਿਆ ਆ, ਹੋਰ ਪਤਾ ਨਹੀਂ ਕਿੰਨੇ, ਸੋਮਾਲੀਆ, ਬਹੁਤ ਸਾਰੇ ਥਾਵਾਂ, ਸੀਰੀਆ ਦੇ ਵਿੱਚ, ਬਹੁਤ ਸਾਰੇ ਥਾਵਾਂ ਦੇ ਉੱਤੇ ਜਾ ਕੇ ਇਸਨੇ ਜਿਹੜੀ ਉਹ ਕੀਤੀ ਆ। ਤੇ ਅੰਗਦ ਸਿੰਘ ਨੂੰ ਹੁਣ ਇਹਨਾਂ ਨੇ ਕਾਲੀ ਸੂਚੀ 'ਚ ਪਾ ਦਿੱਤਾ ਆ। ਉਹਦਾ ਹੈਰਾਨੀ ਹੁੰਦੀ ਆ ਭਾਰਤ ਦੀ ਜਿਹੜੀ ਇਹ ਸੂਚੀਆਂ ਨੂੰ ਜਿਹੜਾ ਉਹ ਲੈ ਕੇ ਇੱਕ ਦਿਨ ਬਿਆਨ ਆਉਂਦਾ ਵੀ ਕਾਲੀ ਸੂਚੀ ਹੈ ਕੋਈ ਨਹੀਂ, ਤੇ ਆਪ ਕਹਿੰਦੇ ਜੀ ਹੁਣ ਬਲੈਕ ਲਿਸਟ ਕਰਤਾ। ਅੰਗਦ ਸਿੰਘ ਦੇ ਬਾਰੇ ਜਦੋਂ ਤੁਸੀਂ ਜਾ ਕੇ ਪੜੋਗੇ ਨਾ ਇਹਦੀਆਂ ਰਿਪੋਰਟਸ ਤਾਂ ਤੁਹਾਨੂੰ ਪਤਾ ਲੱਗੂਗਾ ਦਰਜਨ ਤੋਂ ਵੀ ਵੱਧ ਅਸਥਿਰਤਾ ਵਾਲੇ ਇਲਾਕੇ ਜਿਵੇਂ ਸੀਰੀਆ ਜਾਂ ਸੋਮਾਲੀਆ ਜਾਂ ਸ਼੍ਰੀਲੰਕਾ ਦੇ ਵਿੱਚ ਬੜੀ ਹਿੰਸਾ ਹੋ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ। ਦਰਜਨ ਭਰ ਤੋਂ ਇਹ ਜਿਹੇ ਮੁਲਕ ਆ, ਦਰਜਨ ਭਰ ਤੋਂ ਵੱਧ, ਜਿਨ੍ਹਾਂ ਦੇ ਵਿੱਚ ਜਾ ਕੇ ਅੰਗਦ ਸਿੰਘ ਨੇ ਗਰਾਊਂਡ ਰਿਪੋਰਟਿੰਗ ਕੀਤੀ ਹੈ। ਔਰ ਗਰਾਊਂਡ ਰਿਪੋਰਟਿੰਗ ਕਰਨਾ ਜਿੱਥੇ ਲਗਾਤਾਰ ਵਾਰ ਚੱਲ ਰਹੀ ਹੈ, ਪਤਾ ਹੀ ਨਹੀਂ ਲੱਗਦਾ ਕਿਹੜਾ ਇਲਾਕਾ। ਹੁਣ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਇੱਕ ਪਾਸੇ ਸੀਰੀਆ ਦੇ ਵਿੱਚ ਚਲੇ ਗਏ, ਫੋਰ ਐਗਜ਼ਾਮਪਲ ਸੀਰੀਆ ਦੇ ਵਿੱਚ ਜਾ ਕੇ ਤੁਹਾਨੂੰ ਲੱਗਦਾ ਕਿ ਯਾਰ ਇਹ ਇਲਾਕੇ ਤਾਂ ਸੀਰੀਆ ਫੌਜ ਦੇ ਕਬਜ਼ੇ ਹੇਠ ਆ, ਪਰ ਜਾਣੇ ਅਣਜਾਣੇ ਜੇ ਤੁਸੀਂ ਕਿਤੇ ਇਸਲਾਮਿਕ ਸਟੇਟ ਦੇ ਕਬਜ਼ੇ ਦੇ ਵਿੱਚ ਇਲਾਕੇ ਦੇ ਵਿੱਚ ਚਲੇ ਗਏ ਤੇ ਉਹ ਫਿਰ ਕਿਵੇਂ ਕਰਦੇ ਬੰਦੇ ਨਾਲ, ਤੁਸੀਂ ਦੇਖਿਆ ਜਾਂ ਅਮਰੀਕੀ ਜਰਨਲਿਸਟਾਂ ਦੇ ਨਾਲ ਉਹਨਾਂ ਨੇ ਕੀ ਹਸ਼ਰ ਕੀਤਾ। ਸੋ ਇਹੋ ਜਿਹੇ ਚੈਲੰਜਸ ਭਰੇ ਕੰਮ ਕੀਤੇ। ਸ਼੍ਰੀਲੰਕਾ ਦੇ ਵਿੱਚ ਜਦੋਂ ਅੱਗਾਂ ਲੱਗ ਰਹੀਆਂ ਸੀ, ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਲੋਕ ਵੜ ਰਹੇ ਸੀ, ਇੱਕ ਮੰਤਰੀ ਨਹਿਰ 'ਚ ਡੁਬੋਤਾ ਸੀ ਉਹਨਾਂ ਨੇ ਸਨੇਕਾਰ। ਉਦੋਂ ਉਹਨਾਂ ਟਾਈਮਾਂ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਰਿਪੋਰਟਿੰਗ ਕੀਤੀ। ਭਾਰਤ ਦੇ ਵਿੱਚ ਜਦੋਂ ਹੁਣ ਜਾਣਾ ਸੀਗਾ, ਦਲਿਤ ਭਾਈਚਾਰੇ ਉੱਤੇ ਰਿਪੋਰਟਿੰਗ ਕਰਨੀ ਸੀ, ਕਿਉਂਕਿ ਦਲਿਤਾਂ ਦੀ ਹਾਲਤ ਬਹੁਤ ਬੁਰੀ ਹੈ। ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇੱਕ ਪਿੱਛੇ ਜੇ ਖਬਰ ਸਾਂਝੀ ਕੀਤੀ ਸੀ ਰਾਜਸਥਾਨ ਤੋਂ। ਰਾਜਸਥਾਨ ਦੇ ਵਿੱਚ ਇੱਕ ਦਲਿਤ ਬੱਚੇ ਨੂੰ ਇਸ ਕਰਕੇ ਕੁੱਟਿਆ ਗਿਆ ਕਿ ਉਹਨੇ ਮਾਸਟਰ ਵਾਲੇ ਤੋੜੇ ਨੂੰ ਹੱਥ ਲਾਤਾ, ਘੜਾ ਮਤਲਬ ਜਿਹਦੇ 'ਚ ਪਾਣੀ ਪੀਂਦਾ ਸੀ ਮਾਸਟਰ, ਤੇ ਉਹਦੀ ਮੌਤ ਹੋ ਗਈ ਸੀ ਮੁੰਡੇ ਦੀ। ਸੋ ਇਹ ਚੀਜ਼ ਜਿਹੜੀ ਆ ਉਹ ਉੱਥੇ ਚੱਲ ਰਹੀ ਆ। ਇਹਦੇ ਵੱਲੋਂ ਪੇਸ਼ ਹੋਏ ਸੀ ਸੂ ਕੁਮਾਰ, ਜਿਹੜੇ ਵਕੀਲ ਸੂ ਕੁਮਾਰ ਜਿਹੜੇ ਉਹ ਪੇਸ਼ ਹੋਏ ਸੀ। ਉਹਨਾਂ ਨੇ ਕਿਹਾ ਵੀ 2017 'ਚ ਇਹਨੇ ਕਾਰਡ ਬਣਾਇਆ ਸੀ OCI, 2018 'ਚ ਰੀਨਿਊ ਜਿਹੜਾ ਉਹਨਾਂ ਨੇ ਉਹ ਕੀਤਾ। ਇਹਨੇ ਬਹੁਤ ਵਾਰੀ ਜਰਨਲਿਸਟ
ਦੇ ਤੌਰ ਦੇ ਉੱਤੇ ਆ ਕੇ ਉੱਥੇ ਪਰਮਿਟ ਜਿਹੜੇ ਉਹ ਲੈ ਕੇ ਉਹ ਆਇਆ ਜੀ ਆ। ਫਿਰ ਇੱਕ ਇਹਨਾਂ ਨੇ ਸਪੇਸ ਲਾਂਚ ਕਰਨਾ ਸੀ, ਰਾਕਟ ਲਾਂਚ ਕਰਨਾ ਸੀ, ਉਹਦੇ ਲਈ ਇਹਨੇ ਪਰਮਿਸ਼ਨ ਮੰਗੀ, ਜਵਾਬ ਹੀ ਨਹੀਂ ਉਹਨਾਂ ਨੇ ਜਿਹੜਾ ਉਹ ਦਿੱਤਾ ਸੀਗਾ। ਇਹ 2020 ਦੇ ਵਿੱਚ ਵੀ ਠੀਕ ਹੈ ਜਿਹੜਾ ਇਹ ਪਰਮਿਸ਼ਨ ਲੈ ਕੇ ਹੀ ਉੱਥੇ ਗਿਆ ਸੀ, ਤੇ ਹੁਣ ਕਹਿੰਦੇ ਵੀ ਇਹ ਝੂਠ ਬੋਲਦਾ ਹੈ। ਸੋ ਇਹ ਆ ਵੀ ਬਸ ਵੀ ਭਾਰਤ ਕਹਿੰਦਾ ਵੀ ਮੇਰੀ ਛਵੀ ਜਿਹੜੀ ਆ ਉਹ ਦਿਖਾਉਣ ਨੂੰ ਹੋਰ ਅੰਦਰ ਹੋਰ ਉਹ ਗੱਲ ਆ ਨਾ ਵੀ ਅਸਲੀਅਤ ਜਿਹੜੀ ਉਹ ਬਾਹਰ ਨਾ ਚਲੇ ਜਾਵੇ, ਇਸ ਲਈ ਅੰਗਦ ਸਿੰਘ ਦੇ ਦੁਆਲੇ ਆ ਉਹ ਉੱਥੇ ਹੋ ਗਏ ਆ। ਪਰ ਜਿਹੜਾ ਸੱਚ ਆ ਉਹ ਬਹੁਤਾ ਚਿਰ ਛੁਪਦਾ ਜਿਹੜਾ ਨਹੀਂ ਹੁੰਦਾ, ਤੇ ਇਹ ਅੰਗਦ ਸਿੰਘ ਨੂੰ ਇਸ ਟਾਈਮ ਬਲੈਕਲਿਸਟ ਕੀਤਾ ਗਿਆ ਹੈ। ਚਲੋ ਆ ਸਕੇ ਉੱਥੇ ਜਾ ਸਕੇ, ਵੱਖਰੀ ਗੱਲ ਆ। ਪ੍ਰੋਬਲਮ ਇਹ ਆ ਵੀ ਚਲੋ ਪਰਿਵਾਰ ਦੇ ਨਾਲ ਤੋੜ ਵਿਛੋੜਾ ਹੋ ਜਾਂਦਾ ਆ। ਉਹਦੇ ਮਾਤਾ ਤੇ ਉਹਦੇ ਜਿਹੜੀ ਭੈਣ ਆ ਉਹ ਭਾਰਤ ਵਿੱਚ ਹੀ ਸੀ, ਉਸ ਟਾਈਮ ਪੰਜਾਬ ਵਿੱਚ ਸੀ। ਉਹਨਾਂ ਨੂੰ ਹੀ ਨਾਲ ਮਿਲਣ ਦੇ ਲਈ ਪਰਿਵਾਰ ਇਕੱਠੇ ਹੋ ਕੇ ਜਾਣਾ, ਉੱਥੇ ਮਿਲਣਾ ਸੀਗਾ। ਉਸ ਟਾਈਮ ਦੇ ਉੱਤੇ ਕੋਈ ਜਰਨਲਿਜ਼ਮ ਨਹੀਂ ਸੀ ਕਰਨ ਜਾ ਰਿਹਾ, ਪਰਿਵਾਰ ਨੂੰ ਮਿਲਣ ਦੇ ਲਈ ਜਿਹੜਾ ਉਹ ਜਾ ਰਿਹਾ ਸੀਗਾ। ਪਰ ਉੱਥੋਂ ਇਹਨਾਂ ਨੇ ਵਾਪਸ ਡਿਪੋਰਟ ਕਰਕੇ ਜਿਹੜਾ ਆ ਇਹ US ਨੂੰ ਇਹਨਾਂ ਨੇ ਤੋਰ ਦਿੱਤਾ ਸੀਗਾ। ਅਗਲੀ ਜਿਹੜੀ ਪ੍ਰਵੀਨ ਆਪਾਂ ਖਬਰ ਦੇ ਉੱਤੇ ਗੱਲ ਕਰਦੇ ਜਾਈਏ, ਟਾਇਰ ਨਿਕਲਸ, ਜਿਸ ਦੇ ਮਾਮਲੇ ਵਿੱਚ ਕਤਲ ਦੇ ਮਾਮਲੇ ਵਿੱਚ 5 ਪੁਲਿਸ ਮੈਂਫਿਸ ਦੇ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਉਹ ਛੁੱਟੀ ਵੀ ਕੀਤੀ ਗਈ, ਤੇ ਉਹਨਾਂ ਤੇ ਮਰਡਰ ਚਾਰਜਸ ਜਿਹੜੇ ਆ ਉਹ ਲਗਾਏ ਗਏ ਆ। ਉਹਨਾਂ ਦੇ ਪਰਿਵਾਰ ਵਾਲੇ ਤੇ ਜਿਹੜੇ ਉਹਨਾਂ ਦੇ ਵਕੀਲ ਆ ਉਹ ਸਾਰੇ ਜਾਣੇ ਇਸ ਟਾਈਮ ਕਹਿ ਲਓ ਵੀ ਕਾਲੇ ਆ, ਸਾਰੇ ਜਾਣੇ ਕੁਰਸੀਆਂ ਦੇ ਅੱਗੇ ਹੋਏ ਪਏ ਆ, ਕਿਉਂਕਿ ਪਤਾ ਨਹੀਂ ਕੀ ਹੋਣਾ ਹੁਣ, ਕਿਉਂਕਿ ਵੀਡੀਓ ਰਿਲੀਜ਼ ਹੋਣ ਜਾ ਰਹੀ ਆ ਜਿਹੜੇ ਉਸ ਸਟਾਪ ਦੀ ਜਿਸ ਦੇ ਵਿੱਚ ਟਾਇਰ ਨਿਕਲਸ ਦੀ ਜਿਹੜੀ ਉਹ ਮੌਤ ਹੋਈ ਸੀਗੀ। ਸੋ ਉਸ ਦੀ ਮਾਤਾ ਨੇ ਕਿਹਾ ਹੈ ਵੀ ਮੇਰੇ ਲਈ ਇਹ ਜਿਹੜਾ ਸਮਾਂ ਉਸ ਟਾਈਮ ਤੱਕ ਲੈ ਕੇ ਹੁਣ ਤੱਕ ਬਹੁਤ ਔਖਾ ਹੈ, ਤੇ ਪਤਾ ਨਹੀਂ ਮੇਰੇ ਕੋਲ ਵੀਡੀਓ ਦੇਖ ਹੋ ਪਾਊਗੀ ਜਾਂ ਨਹੀਂ ਦੇਖ ਹੋ ਪਾਊਗੀ, ਇਹ ਚੀਜ਼ ਆ। ਸੋ ਕਹਿੰਦੇ ਵੀ ਸਕੇਟਬੋਰਡਰ ਸੀਗਾ ਵਿਚਾਰਾ, ਵਧੀਆ ਜਿਹੜਾ ਉਹ ਕਰਦਾ ਸੀ। ਇਸ ਨੂੰ ਹਸਪਤਾਲ ਦੇ ਵਿੱਚ ਜਦੋਂ ਇਹਨੂੰ ਪੁੱਲ ਓਵਰ ਕੀਤਾ ਗਿਆ ਸੀਗਾ 7 ਜਨਵਰੀ ਨੂੰ, ਉਸ ਤੋਂ ਬਾਅਦ ਹਸਪਤਾਲ 'ਚ ਦਾਖਲ ਜਿਹੜਾ ਆ ਉਹ ਕਰਾਇਆ ਗਿਆ ਸੀ। 5 ਦੇ 5 ਜਿਹੜੇ ਪੁਲਿਸ ਅਧਿਕਾਰੀ ਆ ਉਹ ਕਾਲੇ ਮੂਲ ਦੇ ਹੈਗੇ ਨੇ, ਜਿਨ੍ਹਾਂ ਨੂੰ ਜਿਹੜਾ ਇਹਨਾਂ ਨੇ ਮਰਡਰ ਚਾਰਜ ਦੇ ਵਿੱਚ ਲਾਇਆ ਆ, ਤੇ ਕ੍ਰਿਮੀਨਲ ਚਾਰਜਸ ਜਿਹੜੇ ਉਹ ਫੇਸ ਕਰ ਰਹੇ ਆ ਇੰਟਰਨਲ ਇਨਵੈਸਟੀਗੇਸ਼ਨ ਤੋਂ। ਜਿਹੜਾ ਬਾਅਦ ਮੈਂਫਿਸ ਜਿਹੜੇ ਕਾਫੀ ਜਿਹੜੇ ਉੱਥੇ ਅਫਰੀਕਨ ਅਮਰੀਕਨ ਲੋਕ ਜਿਹੜੇ ਆ, ਸਿਆਹ ਕਮਿਊਨਿਟੀ ਦੇ ਲੋਕ ਉੱਥੇ ਜਿਹੜੇ ਉਹ ਰਹਿੰਦੇ ਨੇ, ਤੇ ਇਹ ਜਿਹੜਾ ਆ ਟਾਇਰ ਨਿਕਲਸ ਜਿਹੜੇ ਆ ਉਸ ਦੀ ਇਸ ਤੋਂ ਬਾਅਦ 'ਚ ਮੌਤ ਹੋਈ ਸੀ। ਆਪਾਂ ਦੇਖਿਆ ਸੀਗਾ ਵੀ ਜਿਹੜਾ ਜਾਰਜ ਫਲੋਇਡ ਦੀ ਹੱਤਿਆ ਜਿਹੜੀ ਹੋਈ, ਉਹਦੀ ਵੀਡੀਓ ਤੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋ ਹੱਲਾ ਹੋਇਆ, ਹਿੰਸਾ ਤੱਕ ਵੀ ਜਿਹੜੀ ਉਹ ਹੋਈ, ਕਿੱਦਾਂ ਲੂਟਿੰਗ ਵਗੈਰਾ ਉਹ ਸਾਰਾ ਕੁਛ ਜਿਹੜਾ ਹੋਇਆ ਸੀਗਾ। ਸੋ ਹੁਣ ਇੱਕ ਵਾਰੀ ਫੇਰ ਜਿਹੜੀ ਕਹਿ ਲਓ ਵੀ ਉੱਥੋਂ ਦੇ ਲੋਕਲ ਪ੍ਰਸ਼ਾਸਨ ਆ ਤੇ ਸਾਰੇ ਜਾਣੇ ਉਹ ਸਹਿਮੇ ਵੀ ਆ, ਵੀ ਡਰੇ ਵੀ ਆ ਵੀ ਫਿਰ ਇਸ ਤੋਂ ਬਾਅਦ 'ਚ ਕੋਈ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰ ਜਾਣ। ਇਹ ਆ ਵੀ ਪਰ ਵੀਡੀਓ ਰਿਲੀਜ਼ ਹੋਣ ਤੋਂ ਪਹਿਲਾਂ ਇਸ ਵਾਰ ਜਿਹੜੀ ਉੱਥੋਂ ਦੇ DA ਆ ਜਾਂ ਉੱਥੋਂ ਦੀ ਪੁਲਿਸ ਚੀਫ ਆ, ਉਹਨਾਂ ਨੇ ਇਹ ਕੰਮ ਜਿਹੜਾ ਪਹਿਲਾਂ ਹੀ ਕਰ ਦਿੱਤਾ ਵੀ ਉਹਨਾਂ ਅਫਸਰਾਂ ਨੂੰ ਜਿਹੜੇ ਇਸ ਦੇ ਨਾਲ ਇਸ ਇੰਸੀਡੈਂਟ ਦੇ ਨਾਲ ਸੰਬੰਧਿਤ ਸੀਗੇ, ਉਹਨਾਂ ਨੂੰ ਫਾਇਰ ਕਰਕੇ ਬਾਹਰ ਦਾ ਰਸਤਾ ਦਿਖਾ ਕੇ ਉਹਨਾਂ ਨੂੰ ਚਾਰਜ ਜਿਹੜਾ ਉਹ ਕਰ ਦਿੱਤਾ। ਉਦੋਂ ਤਾਂ ਜਿਹੜਾ ਚਾਰਜ ਕਰਨ ਬਾਰੇ ਜਿਹੜੇ ਉਹ ਗੱਲ ਵੀ ਨਹੀਂ ਸੀ ਕਰ ਰਹੇ, ਲੋਕਾਂ ਦੇ ਉਹਨਾਂ ਪ੍ਰੋਟੈਸਟ ਤੋਂ ਬਾਅਦ 'ਚ ਜਿਹੜੀ ਹਿੰਸਕ ਰੂਪ ਵੀ ਅਖਤਿਆਰ ਜਿਹੜਾ ਉਹ ਕਰ ਗਈ ਸੀਗੀ, ਲੂਟਿੰਗ ਤੱਕ ਵੀ ਜਿਹੜੀ ਜਿਸ ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਡੈਰਿਕ ਚੌਬਨ ਉਹ ਮਿਨੈਪੋਲਿਸ ਦਾ ਜਿਹੜਾ ਪੁਲਿਸ ਅਫਸਰ ਸੀਗਾ, ਇਸ ਟਾਈਮ ਐਕਸ ਪੁਲਿਸ ਅਫਸਰ ਆਪਾਂ ਕਵਾਂਗੇ, ਵੀ ਉਹਨੂੰ ਫਿਰ ਗ੍ਰਿਫਤਾਰ ਕੀਤਾ ਗਿਆ। ਫਿਰ ਸੈਕੰਡ ਡਿਗਰੀ ਮਰਡਰ ਚਾਰਜ ਉਸ ਤੇ ਲਾਇਆ ਗਿਆ, ਟ੍ਰਾਇਲ ਹੋਇਆ ਜਿਸ ਦੇ ਵਿੱਚ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀ, ਤੇ ਹੁਣ ਸਜ਼ਾ ਜਿਹੜੀ ਉਹ ਭੁਗਤ ਰਿਹਾ ਹੈਗਾ। ਸੋ 10 ਜਨਵਰੀ ਨੂੰ ਜਿਹੜਾ ਨਿਕਲਸ ਦੀ ਕਹਿੰਦੇ ਆ ਵੀ ਮੌਤ ਹੋਈ ਸੀ। ਜਿਹੜੀ ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਆ, ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਇਹ ਆਪਣੀ ਸੱਟਾਂ ਦੀ ਮਾਰ ਨਾਲ ਚੱਲਦਾ ਹੋਇਆ ਇਸ ਦਾ ਦੇਹਾਂਤ ਜਿਹੜਾ ਹੋ ਗਿਆ ਆ। ਤੇ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਯੂਜ਼ ਆਫ ਫੋਰਸ ਇਨਸੀਡੈਂਟ ਵਿਦ ਆਫਿਸਰਸ, ਉਹਦੇ ਕਰਕੇ ਜਿਹੜੀ ਆ ਇਸ ਦੀ ਮੌਤ ਹੋਈ ਸੀ। ਸੋ ਅੱਜ ਉਹ ਵੀਡੀਓ ਆਉਣੀ ਆ, ਉਹ ਵਾਇਰਲ ਵੀ ਹੋਊਗੀ, ਤੇ ਚਰਚਾ ਇਸ ਦੇ ਉੱਤੇ ਇੱਕ ਵਾਰੀ ਫੇਰ ਤੇਜ਼ ਹੋਣੀ ਆ ਵੀ ਸਿਆਹ ਜਿਹੜੇ ਜਾਂ ਕਲਰਡ ਪੀਪਲ ਆ ਉਹਨਾਂ ਦੇ ਨਾਲ ਪੁਲਿਸ ਕਿੱਦਾਂ ਰਿਐਕਟ ਕਰਦੀ ਆ। ਪਰ ਜਿਨ੍ਹਾਂ ਦੇ ਉੱਤੇ ਮਰਡਰ ਚਾਰਜ ਉਹ ਵੀ ਉਹ ਵੀ ਜਿਹੜੇ ਅਫਰੀਕਨ ਅਮਰੀਕਨ ਕਮਿਊਨਿਟੀ ਸਿਆਹ ਮੂਲ ਦੇ ਜਿਹੜੇ ਆ ਉਹਨਾਂ ਦੇ ਵਿੱਚੋਂ ਹੀ ਆ। ਨੇਪਾਲ ਦਾ ਰੁਖ ਕਰਦੇ ਆ। ਨੇਪਾਲ ਦੇ ਬਾਰੇ ਇੱਕ ਖਬਰ ਸਾਂਝੀ ਕਰਦੇ ਚੱਲੀਏ। ਨੇਪਾਲ ਬੜਾ ਇੱਕ ਸ਼ਾਂਤਪੂਰਵਕ ਜਿਹਾ ਦੇਸ਼ ਮੰਨਿਆ ਜਾਂਦਾ ਹੈ, ਪਰ ਸਿਆਸਤ ਉੱਥੋਂ ਦੀ ਨੂੰ ਵੀ ਜਿਹੜੀ ਆਮ ਦੁਨੀਆਦਾਰੀ ਦੀ ਸਿਆਸਤ ਚੱਲਦੀ ਹੈ ਉਹਦਾ ਪਾਹ ਲੱਗਿਆ ਹੋਇਆ। ਡਿਪਟੀ ਪ੍ਰਾਈਮ ਮਿਨਿਸਟਰ ਉੱਥੋਂ ਦਾ ਰੱਬੀ ਲਮਿਸ਼ਾਨੇ ਤੇ ਦੋਹਰੀ ਨਾਗਰਿਕਤਾ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਉੱਥੋਂ ਦੀ ਸੁਪਰੀਮ ਕੋਰਟ ਨੇ ਇਹਦੇ ਜਿਹੜੀ ਮੈਂਬਰ ਪਾਰਲੀਮੈਂਟ ਤੌਰ ਤੇ ਉਹਦੀ ਜਿਹੜੀ ਮੈਂਬਰਸ਼ਿਪ ਹੈ ਤੇ ਜਿਹੜਾ ਉਹਦਾ ਚੋਣ ਲੜਨ ਦਾ ਜਿਹੜਾ ਜਿੱਤਣ ਦਾ ਫੈਸਲਾ ਉਹ ਆਇਆ ਸੀਗਾ, ਉਹਨੂੰ ਰੱਦ ਕਰਨ ਦਾ ਫੈਸਲਾ ਸੁਣਾਇਆ। ਤੇ ਇਸ ਤੋਂ ਬਾਅਦ ਡਿਪਟੀ PM ਤੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਜਿਹੜਾ ਉਹ ਬੈਠਾ ਵਾ ਉਹਨੂੰ ਛੱਡਣਾ ਪਊਗਾ।
ਦੋਸ਼ ਇਹ ਲੱਗਿਆ ਹੈ ਕਿ ਨੇਪਾਲ ਦੇ ਨਾਲ ਇਸ ਬੰਦੇ ਕੋਲ ਅਮਰੀਕਾ ਦੀ ਵੀ ਨਾਗਰਿਕਤਾ ਹੈ, ਤੇ ਜਦ ਕਿ ਨੇਪਾਲ ਦੇ ਵਿੱਚ ਦੋਹਰੀ ਨਾਗਰਿਕਤਾ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ। ਸੰਵਿਧਾਨਕ ਕਮੇਟੀ ਦੇ 5 ਜੱਜਾਂ ਨੇ ਇਹ ਫੈਸਲਾ ਸੁਣਾਇਆ। ਇਹਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਸੀਗੀ, ਉਹ 5 ਜੱਜਾਂ ਨੇ ਇਹ ਫੈਸਲਾ ਸੁਣਾਇਆ, ਤੇ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਬੀ ਲਮਸ਼ਾਨੇ ਦੀ ਜੋ ਦੋਹਰੀ ਨਾਗਰਿਕਤਾ ਦੇ ਵਿੱਚ ਇਹ ਬੰਦਾ ਦੋਸ਼ੀ ਹੈ, ਤੇ ਇਹਨੂੰ ਹੁਣ ਡਿਪਟੀ ਪ੍ਰਾਈਮ ਮਿਨਿਸਟਰ ਤੇ ਨਾਲ ਜਿਹੜਾ ਗ੍ਰਹਿ ਮੰਤਰੀ ਦਾ ਅਹੁਦਾ ਇਹ ਛੱਡਣਾ ਪਊਗਾ। ਤੇ ਨਾਲ ਹੀ ਇਹ ਕਿਹਾ ਗਿਆ ਕਿ ਹੁਣ ਇਹਦੀ ਜਿਹੜੀ ਕਮੇਟੀ ਦੀ ਚੀਫ ਸੀਗੇ ਉਹ ਸੀ ਜਸਟਿਸ ਹਰੀ ਕ੍ਰਿਸ਼ਨ ਖਾਰਕੀ, ਉਹ ਇਸ ਕਮੇਟੀ ਦੇ ਚੀਫ ਹੈ। ਸੋ ਤੁਸੀਂ ਦੇਖੋ ਵੀ ਦੇਸ਼ ਦੁਨੀਆ ਦੀ ਸਿਆਸਤ ਦੇ ਨਾਲ ਨੇਪਾਲ ਦੇ ਵਿੱਚ ਵੀ ਰਬੀ ਲਮਸ਼ਾਨੇ ਵਰਗੇ ਲੋਕ ਨੇ ਜਿਹੜੇ ਦੋਹਰੀ ਨਾਗਰਿਕਤਾ, ਜਿਹੜੇ ਆਲਰੇਡੀ ਉੱਥੇ ਗੈਰ ਕਾਨੂੰਨੀ ਹੈ ਜਿਹੜਾ ਕੰਮ, ਉਹਨੂੰ ਉਹ ਕਰ ਰਹੇ ਨੇ ਤੇ ਅੰਜਾਮ ਵੀ ਦੇ ਰਹੇ ਨੇ ਜੀ। ਜੀ, ਜੀ, ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਉੱਥੇ ਚੱਲ ਰਿਹਾ। ਤੇ ਹੁਣ ਜੇ ਇਕੋਨਮੀ ਦੀਆਂ ਥੋੜ੍ਹੀਆਂ ਗੱਲਾਂ ਕਰਦੇ ਜਾਈਏ, ਕੱਲ੍ਹ ਜਿਹੜੀ ਆ GDP ਦੇ ਆંકੜੇ ਪ੍ਰਵੀਨ ਜਿਹੜੇ ਉਹ ਆਏ ਜੀ ਅਮਰੀਕਾ ਦੇ ਵਿੱਚ। ਥੋੜ੍ਹਾ ਜਿਹਾ ਲੋਕਾਂ ਨੂੰ ਧਰਵਾਸ ਦੇਣ ਦੀ ਜਿਹੜੀ ਇਸ ਦੇ ਵਿੱਚ ਕਹਿ ਸਕਦੇ ਹਾਂ ਵੀ ਜਿਹੜੀ ਉਹ ਆਈ ਆ। ਪ੍ਰੈਜ਼ੀਡੈਂਟ ਬਾਈਡਨ ਨੇ ਬਾਅਦ ਦੇ ਵਿੱਚ ਬੜਾ ਕਿਹਾ ਵੀ ਦੇਖੋ ਜੀ US ਦੀ ਇਕੋਨਮੀ ਗੁੱਡ ਕਰ ਰਹੀ ਹੈ, ਕਿਉਂਕਿ GDP ਜਿਹੜੀ ਉਹ ਇਹ ਆਖਦੀ ਆ ਵੀ ਅਖੀਰਲੇ ਕੁਆਟਰ ਦੇ ਵਿੱਚ ਜਿਹੜੇ ਸਾਲ ਦੇ ਆ 2.9% US ਦੀ ਇਕੋਨਮੀ ਗਰੋ ਹੋਈ ਆ। ਠੀਕ ਹੈ, ਉਹ ਅੱਗੇ ਦੇ ਨਾਲੋਂ ਜਿਹੜੀ ਉਹ ਬੈਟਰ ਜਿਹੜੀ ਉਹ ਦੱਸੀ ਗਈ ਹੈਗੀ ਆ। ਤੇ ਪਰ ਨਾਲ ਦੇ ਨਾਲ ਇਹ ਵੀ ਆ ਵੀ ਰਿਸੈਸ਼ਨ ਦਾ ਡਰ ਹੋਰ ਵੀ ਜ਼ਿਆਦਾ ਜਿਹੜਾ ਨਾਲ ਦੇ ਨਾਲ ਮੰਡਰਾ ਰਿਹਾ ਹੈਗਾ ਆ। ਕੰਜ਼ਿਊਮਰ ਜਿਹੜੀ ਸਪੈਂਡਿੰਗ ਆ, ਜਿਹੜੇ ਲੋਕ ਖਰਚਾ ਕਰਦੇ ਆ, ਉਹ ਕਹਿੰਦੇ ਵੀ ਫੈਲ ਆਫ ਦਾ ਕਲਿਫ, ਵੀ ਜਿੱਦਾਂ ਖੱਡ ਦੇ ਵਿੱਚ ਡਿੱਗ ਗਈ ਆ। ਹੁਣ ਲੋਕ ਬਹੁਤਾ ਖਰਚਾ ਜਿਹੜਾ ਇਸ ਟਾਈਮ ਨਹੀਂ ਜਿਹੜਾ ਉਹ ਕਰਨਾ ਚਾਹ ਰਹੇ। ਹੁਣ ਦੇਖੋ 2-2.5 ਸਾਲ ਸਾਰਿਆਂ ਨੇ ਆਨੰਦ ਮਾਣਿਆ, ਬਹੁਤ ਸਾਰੇ ਮਨੀ ਜਿਹੜੀ ਆ ਡਾਲਰ ਉਹ ਇੰਜੈਕਟ ਹੋਏ ਸੀਗੇ, ਤੇ ਉਦੋਂ ਤੋਂ ਹੀ ਉਹ ਚਰਚਾ ਸੀਗੀ ਵੀ ਭਾਈ ਇਨਫਲੇਸ਼ਨ ਤਾਂ ਵਧੂਗੀ। ਹੁਣ ਇੰਨਾ ਕੈਸ਼ ਜਿਹੜਾ ਇੰਜੈਕਟ ਜਿਹੜਾ ਇਸ ਮਾਰਕੀਟ ਦੇ ਵਿੱਚ ਜਿਹੜਾ ਉਹ ਹੋ ਗਿਆ ਆ, ਤੇ ਉਹਦੀ ਵੈਲਿਊ ਜਿਹੜੀ ਉਹ ਘਟਣੀ ਸੀਗੀ, ਤੇ ਇਨਫਲੇਸ਼ਨ ਜਿਹੜੀ ਉਹ ਵਧਣੀ ਸੀਗੀ। ਤੇ ਹੁਣ ਰਿਸੈਸ਼ਨ ਦਾ ਖਤਰਾ ਵੀ ਆ ਰਿਹਾ ਆ। ਇਹ 'ਚ ਕੋਈ ਦੋ ਰਾਵਾਂ ਨਹੀਂ। ਆਪਾਂ ਚੌਂ ਚੁਫੇਰੇ ਖਬਰਾਂ ਸੁਣ ਰਹੇ ਹਾਂ ਵੀ ਟੈਕ ਇੰਡਸਟਰੀ ਤੋਂ ਲੈ ਕੇ ਹਰ ਪਾਸੇ ਜਿਹੜਾ ਆ ਉਹ ਲੇਆਫਸ ਦਾ ਸਿਲਸਿਲਾ ਚੱਲ ਰਿਹਾ। ਲੋਕਾਂ ਨੂੰ ਬਾਹਰ ਕੱਢਣ ਦਾ ਜਿਹੜਾ ਦੌਰ ਆ ਉਹ ਤੁਰਿਆ ਪਿਆ ਆ। GDP ਕਹਿੰਦੇ 2.9% ਚੌਥੇ ਕੁਆਟਰ ਦੇ ਵਿੱਚ ਜਿਹੜੀ ਉਹ ਵਧੀ ਆ। ਇਹ ਜਿੰਨੀ ਐਕਸਪੈਕਟ ਕੀਤੀ ਸੀ ਉਹਦੇ ਨਾਲੋਂ ਵੀ ਵੱਧ ਆ, ਪਰ ਕੰਜ਼ਿਊਮਰ ਸਪੈਂਡਿੰਗ ਘਟਣ ਕਰਕੇ ਰਿਸੈਸ਼ਨ ਦਾ ਖਤਰਾ ਜਿਹੜਾ ਉਹ ਆ ਰਿਹਾ ਆ। ਉੱਦਾਂ ਜੌਬਲੈਸ ਕਲੇਮ ਵੀ ਜਿਹੜੇ ਆ ਉਹ ਘਟੇ ਨੇ। ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇਖੀਆਂ ਜਾ ਰਹੀਆਂ ਆ। ਉੱਦਾਂ ਨਾਲ ਹੀ ਜਿਹੜਾ ਆ ਪ੍ਰਵੀਨ, ਜੇ ਆਪਾਂ ਗੱਲ ਕਰਦੇ ਜਾਈਏ, ਜਿਹੜਾ ਇੱਕ ਇਨਫਲੇਸ਼ਨ ਦਾ ਮੈਜਰ ਹੁੰਦਾ ਆ ਦਸੰਬਰ ਦੇ ਮਹੀਨੇ 'ਚ, ਉਹ ਅੱਗੇ ਦੇ ਨਾਲੋਂ 0.2% ਹੋਰ ਘਟ ਗਿਆ। ਮਹਿੰਗਾਈ ਦੇ ਉੱਤੇ ਥੋੜਾ ਜਿਹਾ ਹੋਰ ਕਾਬੂ ਕਹਿੰਦੇ ਆ ਵੀ ਜਿਹੜਾ ਉਹ ਪਿਆ ਆ। ਤੇ ਪਰਸਨਲ ਇਨਕਮ ਲੋਕਾਂ ਦੀ ਉਹ 0.2% ਵਧੀ ਆ, ਜਿੰਨਾ ਕੁ ਜਿਹੜੀ ਆ ਉਹਨਾਂ ਨੇ ਸੋਚਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਾਂ ਦੇਖ ਰਹੇ ਹੈਗੇ ਆ ਵੀ ਕੀ ਜਿਹੜਾ ਹੋਇਆ ਆ। ਸਾਲ ਦਰ ਸਾਲ ਜੇ ਪ੍ਰਵੀਨ ਦੇਖਿਆ ਜਾਵੇ ਤਾਂ ਫੂਡ ਤੇ એનર્ਜੀ ਦੇ ਪ੍ਰਾਈਸ ਪਿਛਲੇ ਸਾਲ ਦੇ ਮੁਕਾਬਲੇ 4.4% ਵੱਧ ਐਵਰੇਜ ਜਿਹੜੀ ਉਹ ਦੇਖੇ ਗਏ ਆ। ਪਰ ਨਵੰਬਰ ਦੇ ਮਹੀਨੇ ਦੀ ਰੀਡਿੰਗ ਦੇ ਹਿਸਾਬ ਦੇ ਨਾਲ ਉਹ 4.7 ਸੀਗੇ ਵਧੇ ਹੋਏ, ਪਰ ਇਹ ਹੁਣ 4.4 ਆ, ਯਾਨੀ ਕਿ 0.3% ਉਸ ਦੇ ਵਿੱਚ ਵੀ ਜਿਹੜਾ ਕਟੌਤੀ ਆ ਜਿਹੜੀ ਉਹ ਹੋਈ ਹੈ, ਗਿਰਾਵਟ ਉਸ 'ਚ ਦਰਜ ਕੀਤੀ ਗਈ ਹੈਗੀ ਆ। ਸੋ ਸੰਕੇਤ ਆਉਣ ਲੱਗ ਪਏ। ਸੰਕੇਤ ਹਾਂਜੀ ਪ੍ਰਵੀਨ ਇਦਾਂ ਹੀ ਆ ਵੀ ਕਿਉਂਕਿ ਹੁਣ ਜਿਹੜਾ ਕੋਈ ਆਮ ਬੰਦਾ ਇਹ ਦੇਖਦਾ ਆ, ਕਹਿੰਦੇ ਵੀ ਚੱਲ ਇਨਫਲੇਸ਼ਨ ਵੀ ਘਟੀ ਆ, ਇਕੋਨਮੀ ਵੀ ਗਰੋ ਹੋਈ ਆ, ਜਿਹੜੀ ਅਨਇੰਪਲੋਇਮੈਂਟ ਦੇ ਜੌਬਲੈਸ ਕਲੇਮਸ ਆ ਉਹ ਵੀ ਇੰਨੇ ਜ਼ਿਆਦਾ ਨਹੀਂ ਹੈਗੇ। ਪਰ ਜਿਹੜੇ ਅਰਥ ਸ਼ਾਸਤਰੀ ਆ ਉਹ ਕਹਿ ਰਹੇ, ਮੇਰੀ ਆਵਾਜ਼ ਨਹੀਂ ਆ ਜਾਂ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ, ਉਹ ਕਹਿ ਰਹੇ ਆ ਵੀ ਜਿਹੜਾ ਰਿਸੈਸ਼ਨ ਦਾ ਖਤਰਾ ਆ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈਗਾ ਆ। ਜਿਹੜੇ ਫੌਕਸ ਦੇ ਐਨਾਲਿਸਟ ਆ ਬਿਜ਼ਨਸ ਵਾਲੇ, ਉਹ ਤਾਂ ਇਹ ਕਹਿ ਰਹੇ ਆ ਵੀ 1932 ਤੋਂ ਬਾਅਦ ਦੇ ਵਿੱਚ ਇਹ ਰਿਸੈਸ਼ਨ ਦਾ ਖਤਰਾ ਸਭ ਤੋਂ ਵੱਧ ਜਿਹੜਾ ਇਸ ਟਾਈਮ ਗ੍ਰੇਟ ਡਿਪਰੈਸ਼ਨ ਦਾ ਜਿਹੜਾ ਦੌਰ ਸੀਗਾ, ਸੰਕੇਤ ਉਹਦੇ ਨਾਲ ਜਿਹੜੇ ਉਹ ਮੇਚ ਖਾ ਰਹੇ ਨੇ। ਹੁਣ ਇਹ ਨਹੀਂ ਕਈ ਵਾਰੀ ਸਮਝ ਆਉਂਦਾ ਵੀ ਇਹ ਡਰਾ ਰਹੇ ਨੇ ਜਾਂ ਕਿੱਦਾਂ ਆ, ਪਰ ਆਪਾਂ ਆਪਣੇ ਸਰੋਤਿਆਂ ਨੂੰ ਜਾਂ ਹੂਬਹੂ ਰਿਪੋਰਟਸ ਜਿਹੜੀਆਂ ਉਹ ਦੱਸ ਦਿੰਨੇ ਆ। ਫੈਸਲਾ ਅੱਗੇ ਤੁਹਾਡੇ ਹੱਥ ਦੇ ਵਿੱਚ ਹੁੰਦਾ ਆ। ਪਰ ਜੋ ਕੁਝ ਵੀ ਚੱਲ ਰਿਹਾ, ਧੜਾ-ਧੜ ਲੇ-ਆਫਸ, ਜੌਬਸ ਹੁਣ ਦੁਬਾਰਾ ਨਹੀਂ ਜਿਹੜੀਆਂ ਉਹ ਮਿਲ ਰਹੀਆਂ, ਤੇ ਉਹ ਸਾਰਾ ਕੁਛ ਆ, ਉਹਦੇ ਨਾਲ ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਸਾਰਿਆਂ ਨੂੰ ਸਮਝਣੀ ਚਾਹੀਦੀ, ਆਪਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ, ਚਾਹੇ
ਉਦੋਂ ਵਧੀਆ ਵੀ ਦੌਰ ਚੱਲ ਰਿਹਾ ਹੁੰਦਾ ਇਕਨੋਮੀ ਦਾ, ਕੋਈ ਹੂੰ। ਵਾਧੂ ਖਰਚਾ ਕਰਨ ਦੀ ਲੋੜ ਨਹੀਂ। ਹਾਂਜੀ। ਬਹੁਤ ਧਿਆਨ ਦੇ ਨਾਲ ਜਿਹੜਾ ਖਰਚੇ ਆ ਉਹ ਤੁਹਾਨੂੰ ਕਰਨੇ ਚਾਹੀਦੇ ਆ। ਹੂੰ। ਕੋਈ ਵੀ ਮਹਿੰਗੀ ਚੀਜ਼ ਤੁਸੀਂ ਖਰੀਦਣੀ ਆ, ਉਸ ਨੂੰ 2-3 ਵਾਰੀ ਜਿਹੜੇ ਉਹ ਸੋਚ ਸਮਝ ਕੇ ਜਿਹੜਾ ਆ ਹਾਂਜੀ। ਉਹ ਖਰੀਦਦਾਰੀ ਜਿਹੜੀ ਉਹ ਕੀਤੀ ਜਾਵੇ, ਤਾਂ ਜੋ ਕਿਉਂਕਿ ਬਾਅਦ ਦੇ ਵਿੱਚ ਹੂੰ। ਮੁਸ਼ਕਲ ਨਾ ਆਵੇ। ਰੱਬ ਨਾ ਕਰੇ ਪਰਿਵਾਰ ਦੇ ਵਿੱਚ ਕਿਸੇ ਜੀ ਦੀ ਜੌਬ ਚਲੀ ਜਾਵੇ, ਜੀ, ਜੀ। ਜੇ ਉਹ ਸਾਰਿਆਂ ਦੀ ਮਿਲ ਕੇ ਤੋਰੀ ਫੁਲਕਾ ਚੱਲਦਾ ਆ ਤੇ ਇੱਕ ਹੂੰ। ਜਾਣੇ ਦੀ ਚੱਲ ਗਈ ਤਾਂ ਕੰਮ ਖੜ ਜਾਂਦਾ ਖੜ ਹੈ। ਜਾਂਦਾ ਤੁਹਾਡੇ ਕੋਲ ਬਿਲਕੁਲ। ਸੇਵਿੰਗਸ ਕਿੰਨੀਆਂ ਕੁ ਪਈਆਂ ਆ, ਹਾਂਜੀ। ਘਰਾਂ ਦੀ ਮੌਰਗੇਜ ਜਿਹੜੇ ਬਿੱਲ ਆ ਉਹ ਸਾਰਾ ਕੁਝ ਤੁਸੀਂ ਦੇ ਸਕੋਗੇ ਜਾਂ ਰੈਂਟ ਦੇ ਸਕੋਗੇ, ਉਹ ਹੂੰ। ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖ ਕੇ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਚੱਲਣਾ ਜਿਹੜਾ ਉਹ ਪੈਂਦਾ ਹੈਗਾ ਜੀ, ਆ। ਜੀ। ਸੋ ਇਹ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਹੂੰ। ਯੂਐਸ ਦੀ ਇਕਨੋਮੀ 2022 ਦੇ ਵਿੱਚ ਕਹਿ ਸਕਦੇ ਵੀ ਸੋਲਿਡ ਸ਼ੇਪ ਦੇ ਵਿੱਚ ਨਿਕਲੀ ਆ, ਠੀਕ ਹੈ। ਪਰ 2023 ਦੇ ਵਿੱਚ ਇਹ ਖਤਰਾ ਰਿਸੈਸ਼ਨ ਦਾ ਹੂੰ। ਇਸ ਟਾਈਮ ਸਾਰਿਆਂ ਨੂੰ ਜਿਹੜਾ ਉਹ ਮੰਡਰਾ ਰਿਹਾ, ਕਿਉਂਕਿ ਹਰ ਇੱਕ ਜਣਾ ਬਜਟ ਕੱਟਸ ਜਿਹੜਾ ਉਹ ਕਰ ਰਿਹਾ, ਕਾਸਟ ਕਟਿੰਗ ਦੇ ਉੱਤੇ ਜਿਹੜਾ ਉਹ ਇਸ ਟਾਈਮ ਲੱਗ ਚੁੱਕਾ ਆ। ਹਾਂਜੀ। ਗੂਗਲ ਨੇ, ਮਾਈਕਰੋਸਾਫਟ, ਐਮਾਜ਼ੋਨ, ਸੇਲਸਫੋਰਸ, ਕਿਸੇ ਵੀ ਕੰਪਨੀ ਦਾ ਤੁਸੀਂ ਨਾਮ ਲੈ ਲਓ, ਧੜਾ ਧੜ ਛੋਟੇ ਅਹੁਦੇ ਤੋਂ ਲੈ ਕੇ ਐਂਟਰੀ ਲੈਵਲ ਪੋਜੀਸ਼ਨ ਤੋਂ ਲੈ ਕੇ ਹਾਈ ਲੈਵਲ ਪੋਜੀਸ਼ਨ ਤੱਕ ਸਾਰਿਆਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਰਹੇ ਆ। ਹਾਂਜੀ। ਤੇ ਇੱਥੋਂ ਇਹੀ ਸੰਕੇਤ ਜਿਹੜੇ ਉਹ ਮਿਲ ਰਹੇ ਆ ਹੂੰ। ਵੀ ਇਹ ਕਾਰਪੋਰੇਟਸ ਜਦੋਂ ਆਪਣੇ ਬਜਟ ਕੱਟ ਕਰਨ ਲੱਗ ਜਾਣ, ਜੀ। ਤੇ ਕਿਉਂਕਿ ਉਹ ਸਭ ਤੋਂ ਜ਼ਿਆਦਾ ਭੁੱਖੇ ਉਹ ਹੁੰਦੇ ਨੇ ਡਾਲਰਾਂ ਦੇ, ਤੇ ਹੂੰ। ਜਦੋਂ ਉਹ ਡਾਲਰ ਬਚਾਉਣ ਦੇ ਤੇ ਆ ਜਾਣ ਤਾਂ ਇਹ ਸਮਝ ਲਓ ਸੰਕੇਤ ਆ ਵੀ ਭਾਈ ਤੁਸੀਂ ਵੀ ਬਚਾਉਣੇ ਸ਼ੁਰੂ ਕਰ ਹਾਂਜੀ, ਲਓ। ਸਮਝ ਲਓ ਅਲਾਰਮ ਵੱਜ ਗਿਆ। ਹਾਂ। ਅਸਲ ਦੇ ਵਿੱਚ ਜਿਹੜੇ ਇਕਨੋਮਿਸਟ ਨੇ ਨਾ, ਰਾਜਕਰਮਵੀਰ ਸਿੰਘ ਜੀ ਜਾਂ ਜਿਹੜੇ ਫਾਈਨੈਂਸ਼ੀਅਲ ਐਕਸਪਰਟਸ ਨੇ, ਉਹ ਇਸ ਗੱਲ ਦੇ ਉੱਤੇ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜਦੋਂ ਤੁਸੀਂ ਰਿਸੈਸ਼ਨ ਦੇ ਵਿੱਚ ਦਾਖਲ ਹੋ ਰਹੇ ਹੋ, ਤਾਂ ਉਹਦੇ ਦਰਮਿਆਨ ਜੇ ਤੁਹਾਨੂੰ ਕੋਈ ਸਾਈ ਆਫ ਰਿਲੀਫ, ਮਤਲਬ ਤੁਹਾਨੂੰ ਕੋਈ ਰਾਹਤ ਮਿਲਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਸਾਰਾ ਖਤਰਾ ਹੀ ਟਲ ਗਿਆ। ਕਈ ਵਾਰੀ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਵੀ ਨਹੀਂ, ਹਾਂਜੀ। ਇਹ ਬਿਲਕੁਲ ਤੁਹਾਡੀ ਬਿਲਕੁਲ ਸਹੀ ਇਸ ਚੀਜ਼ ਹਾਂਜੀ। ਦੇ ਵਿੱਚ ਗੱਲ ਆ। ਹਾਂਜੀ। ਉਹ ਬਹੁਤ ਟੈਂਪਰੇਰੀ ਹੁੰਦੀ ਹੈ, ਟੈਂਪਰੇਰੀ ਹੁੰਦੀ ਹੈ। ਬਹੁਤ ਸ਼ਾਰਟ ਲਿਵਡ ਜਿਹੜੀ ਉਹ ਚੀਜ਼ ਜਿਹੜੀ ਹੂੰ। ਹੁੰਦੀ ਆ। ਹੂੰ। ਸੋ ਇਹਨੂੰ ਇਹ ਨਾ ਸੋਚਿਆ ਜਾਵੇ ਵੀ ਹਾਂ ਜਿਹੜੇ ਆંકੜੇ ਠੀਕ ਆ ਰਹੇ ਆ, ਕੁਛ ਹਾਂਜੀ, ਤਾਂ ਹਾਂਜੀ, ਹਾਂਜੀ। ਆਪਣੇ ਇਹ ਜਸਟ ਸਟੇਜਸ ਆ। ਇਹ ਸਟੇਜਸ ਨੇ। ਸਟੇਜਸ, ਹਾਂ, ਬਿਲਕੁਲ। ਇਹ ਸਟੇਜਸ ਹੁੰਦੀਆਂ ਆ, ਹਾਂਜੀ। ਕਿਉਂਕਿ ਕੋਈ ਵੀ ਆ ਕੇ ਇਹ ਨਹੀਂ ਕਹਿਣਾ ਚਾਹੁੰਦਾ, ਹੂੰ। ਆਪਣੀ ਰੈਪੂਟੇਸ਼ਨ ਏਦਾਂ ਨਹੀਂ ਦਾਅ ਤੇ ਲਾਉਣਾ ਚਾਹੁੰਦਾ ਵੀ ਹਾਂਜੀ। 1932 ਦੇ ਹਿਸਾਬ ਵਾਲੇ ਗ੍ਰੇਟ ਡਿਪਰੈਸ਼ਨ ਦੇ ਇਸ਼ਾਰੇ ਜਿਹੜੇ ਉਹ ਮਿਲ ਰਹੇ ਹੈਗੇ ਆ, ਹਾਂਜੀ, ਹਾਂਜੀ। ਅਨਲੈਸ ਉਹਦਾ ਕੋਈ ਉਸ ਦੇ ਵਿੱਚ ਇਕਨੋਮਿਕ ਮਫਾਦ ਜਿਹੜਾ ਉਹ ਨਾ ਹੋਵੇ। ਪਰ ਹੂੰ। ਇਹ ਇੱਕ ਥਾਂ ਤੇ ਹੋਵੇ ਤਾਂ ਵੱਖਰੀ ਗੱਲ ਆ, ਹਾਂਜੀ। ਪਰ ਹਰ ਇੱਕ ਪਾਸੇ ਜਦੋਂ ਇਹੀ ਰਿਪੋਰਟ ਜਿਹੜੀ ਉਹ ਆ ਰਹੀ ਹੋਵੇ ਵੀ ਹੂੰ। ਭਾਈ ਰਿਸੈਸ਼ਨ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਆ, ਹਾਂਜੀ। ਤਾਂ ਉਸ ਨੂੰ ਥੋੜਾ ਗੰਭੀਰਤਾ ਦੇ ਨਾਲ ਜਿਹੜਾ ਉਹ ਆਪਾਂ ਨੂੰ ਲੈਣਾ ਚਾਹੀਦਾ, ਉਹ ਸੋਚਣਾ ਚਾਹੀਦਾ। ਜੇ ਇਸ ਤਰ੍ਹਾਂ ਹੋਇਆ ਤਾਂ 91 ਸਾਲਾਂ ਬਾਅਦ ਇੱਕ ਦੁਬਾਰਾ ਮੁੜ ਉਸ ਦੌਰ ਦੇ ਵਿੱਚ ਹਾਂ, ਉਦਾਂ ਦੀ ਜਿਹੜੀ ਹਾਂਜੀ, ਜੇ ਰਿਸੈਸ਼ਨ ਤੁਸੀਂ ਜਿਹੜੀ ਉਹ 1932 ਦਾ ਕਹਿੰਦੇ ਆ। ਜ਼ਿਕਰ ਕੀਤਾ ਤੇ ਤਕਰੀਬਨ ਹਾਂਜੀ, ਹਾਂਜੀ। ਨਹੀਂ ਉਦਾਂ ਤਾਂ 2007-2008 ਦੇ ਦੇ ਵਿੱਚ ਵਿੱਚ ਵੀ, ਰਿਸੈਸ਼ਨ ਹਾਂਜੀ। ਜਿਹੜਾ ਉਹ ਆ ਕੇ ਹਟਿਆ, ਹਾਂਜੀ। ਪਰ ਗ੍ਰੇਟ ਡਿਪਰੈਸ਼ਨ ਇਸ ਲਈ 1932 ਵਾਲਾ ਜਾਣਿਆ ਜਾਂਦਾ, ਉਦੋਂ ਬਹੁਤ ਹੀ ਜ਼ਿਆਦਾ ਲਾਲੇ ਪੈ ਗਏ ਸੀਗੇ। ਹੂੰ। ਉਦੋਂ ਲੋਕਾਂ ਦੇ ਹਾਲ ਬਹੁਤ ਜ਼ਿਆਦਾ ਜਿਹੜੇ ਉਹ ਮੰਦੇ ਸੀਗੇ। ਜੀ। ਲੋਕ ਗਲਾਂ 'ਚ ਫੱਟੀਆਂ ਪਾ ਕੇ ਬਾਹਰ ਖੜਦੇ ਸੀਗੇ ਵੀ ਭਾਈ ਸਾਨੂੰ ਕੰਮ ਤੇ ਲੈ ਜਾਓ। ਜੀ। ਇੱਥੋਂ ਤੱਕ ਵੀ ਉਦੋਂ ਨੌਬਤ ਆ ਗਈ ਸੀ, ਲੋਕਾਂ ਨੇ ਆਪਣੇ ਨਿਆਣੇ ਵੇਚਣੇ ਸ਼ੁਰੂ ਕਰਤੇ ਸੀਗੇ ਵੀ ਰੋਟੀ ਟੁੱਕ ਜਿਹੜਾ ਆ ਉਹ ਸਾਨੂੰ ਜਿਹੜਾ ਉਹ ਮਿਲ ਜਾਵੇ। ਉਦੋਂ ਇਦਾਂ ਦੇ ਜਿਹੜੇ ਉਹ ਹਾਲਾਤ ਸੀਗੇ। ਸੋ ਬਹੁਤ ਧਿਆਨ ਦੇ ਨਾਲ ਜਿਹੜਾ ਇਹ ਚੱਲਣ ਦਾ ਵਕਤ ਆ। ਮੈਂ ਇਹ ਨਹੀਂ ਡਰਾ ਰਿਹਾ ਵੀ ਭਾਈ ਹੁਣ ਆਪਾਂ ਨੂੰ ਉਹ ਕੁਝ ਕਰਨਾ ਪੈ ਜਾਊਗਾ, ਹਾਂਜੀ, ਹਾਂਜੀ। ਪਰ ਜੇ ਆਪਾਂ ਸਮਝਦਾਰ ਆ ਇਕਨੋਮਿਕ ਤੌਰ ਦੇ ਉੱਤੇ, ਫਾਈਨੈਂਸ਼ੀਅਲ ਤੌਰ ਦੇ ਉੱਤੇ ਹਾਂਜੀ। ਆਪਣੇ ਇਸ ਚੀਜ਼ ਨੂੰ ਦੇਖ ਹਾਂਜੀ, ਕੇ ਜਿਹੜਾ ਉਹ ਬਿਲਕੁਲ। ਚੱਲਦੇ ਆ, ਤਾਂ ਭਾਈ ਸੰਭਲ ਕੇ ਜਿਹੜਾ ਉਹ ਚੱਲਣ ਦਾ ਜਿਹੜਾ ਇਹ ਵਕਤ ਹੁੰਦਾ ਆ। ਤੁਸੀਂ ਇਹ ਦੇਖੋ ਨਾ ਵੀ ਕੋਈ ਵੀ ਅਦਾਰਾ, ਮੀਡੀਆ ਅਦਾਰਾ ਇਹ ਜੋਖਮ ਨਹੀਂ ਚੱਕਦਾ ਕਿ ਲੋਕਾਂ ਨੂੰ ਸੱਚ ਤੋਂ ਅਸਲੀਅਤ ਤੋਂ ਜਾਣੂ ਕਰਾਇਆ ਜਾਵੇ, ਕਿਉਂਕਿ ਉਹਨੂੰ ਲੱਗਦਾ ਕਿ ਇਹਦੇ ਨਾਲ ਆਡੀਅנס ਦਾ ਵਰਗ ਇੱਕ ਟੁੱਟ ਜਾਣਾ ਵਾ। ਪਰ ਅਸੀਂ ਬਾਵਜੂਦ ਜੋਖਮ ਲੈ ਕੇ ਵੀ ਚੱਕ ਰਹੇ ਹਾਂ ਕਿ ਹਾਲਾਂਕਿ ਤੁਹਾਡੀਆਂ ਨਾਰਾਜ਼ਗੀਆਂ ਹੋ ਸਕਦੀਆਂ ਇਹਦੇ ਨਾਲ। ਨਹੀਂ ਦੇਖੋ, ਫਾਇਦਾ ਹੁੰਦਾ ਹਾਂ। ਆਪਾਂ ਨੂੰ ਮਿਲਦੇ ਨੇ ਲੋਕ, ਉਹ ਕਹਿੰਦੇ ਵੀ ਤੁਸੀਂ ਦੱਸਿਆ, ਸਹੀ ਦੱਸਿਆ, ਹਾਂਜੀ, ਬਚਾਅ ਹੋ ਗਿਆ, ਬਚਤ ਹੋ ਗਈ, ਨਹੀਂ ਤਾਂ ਨੁਕਸਾਨ ਜਿਹੜਾ ਉਹ ਝੱਲਣਾ ਪੈਣਾ ਸੀ। ਨਹੀਂ ਤਾਂ ਕਈ ਲੋਕ ਫਸੇ ਨੇ, ਹਾਂਜੀ। ਕਈ ਲੋਕ ਬਹੁਤ ਡਾਢੇ ਬੁਰੇ ਜਿਹੜੇ ਉਹ ਫਸ ਜਾਂਦੇ ਨੇ। ਹਾਂਜੀ, ਹਾਂਜੀ। ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈ, ਜੇ ਅੱਜ ਪੈਸਾ ਬਣ ਰਿਹਾ ਤਾਂ ਵੈਲ ਐਂਡ ਗੁੱਡ ਆ। ਜੇ ਤੁਸੀਂ ਵਧੀਆ ਸਪੀਡ 'ਚ ਜਾ ਰਹੇ ਹੋ, ਬਹੁਤ ਵਧੀਆ ਤੁਹਾਡੇ ਵਾਸਤੇ। ਅਸੀਂ ਕਿਸੇ ਨੂੰ ਸਪੈਂਡਿੰਗ ਕਰਨ ਤੋਂ ਨਹੀਂ ਰੋਕਦੇ, ਅਸੀਂ ਇਹ ਕਹਿੰਦੇ ਵੀ ਭਾਈ ਠੰਡੇ ਦਿਮਾਗ ਦੇ ਨਾਲ ਸੋਚ ਕੇ ਜਿਹੜਾ ਉਹ ਚੀਜ਼ ਜਿਹੜੀ ਉਹ ਕਰਿਓ, ਪਰ ਸੇਵਿੰਗ ਵੱਲ ਨੂੰ ਧਿਆਨ ਵੈਸੇ ਤੁਹਾਨੂੰ ਵੱਧ ਰੱਖਣਾ ਚਾਹੀਦਾ ਆ। ਰੀਜ਼ਨ ਇੱਥੇ ਦਾ ਇੱਕ ਇਹ ਵੀ ਹੈ ਨਾਲ ਪ੍ਰਵੀਨ, ਵੀ ਇੱਥੇ ਜਿੰਨੀਆਂ ਵੀ ਐਜੂਕੇਸ਼ਨਲ ਇੰਸਟੀਚਿਊਟਸ ਆ, ਉੱਥੇ ਤੁਹਾਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਜਾਂ ਫਾਈਨੈਂਸ ਨੂੰ ਕਿੱਦਾਂ ਸਹੀ ਢੰਗ ਦੇ ਨਾਲ ਚਲਾਉਣਾ ਆ, ਉਹ ਸਿਖਾਇਆ ਹੀ ਨਹੀਂ ਜਾਂਦਾ। ਮਤਲਬ ਉਹ ਤਾਂ ਕਿਸੇ ਵੀ ਮਿਲਾਂ ਦਾ ਦੁਨੀਆ ਦੇ ਕਿਸੇ ਮੁਲਕ ਵਿੱਚ ਵੀ ਬਹੁਤਾ ਨਹੀਂ ਸਿਖਾਇਆ ਜਾਂਦਾ। ਸੋਸਾਇਟੀ, ਸਮਾਜ ਦੇ ਵਿੱਚੋਂ ਹੀ ਬੰਦਾ ਬਹੁਤਾ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਿੱਖਦਾ ਆ, ਸਿਆਣਿਆਂ ਤੋਂ ਇਦਾਂ ਦੀਆਂ ਸਲਾਹ ਜਿਹੜਾ ਉਹ ਲੈਂਦਾ, ਪਰ ਨਿਆਣੇ ਇੱਥੇ ਸੁਣਦੇ ਥੋੜੀ ਹੈ ਕਿਸੇ ਦੀ। ਹਾਂਜੀ, ਬਿਲਕੁਲ। ਦੇ ਡੋਨਟ ਕੇਅਰ, ਉਹ ਸੁਣਦੇ ਨਹੀਂ। ਸਿੱਖਣ ਵਾਲੀ ਚੀਜ਼ ਆ ਨਾ ਇਹ। ਉਹ ਫਿਰ ਝਟਕਾ ਕਈ ਵਾਰੀ ਬਹੁਤ ਜਿੱਦਾਂ ਵੱਡਾ ਲੱਗ ਜਾਂਦਾ ਆ, ਤੇ ਪਤਾ ਜਿਹੜਾ ਉਹ ਲੱਗਦਾ ਨਹੀਂ, ਫਿਰ ਬਾਅਦ 'ਚ ਪਤਾ ਲੱਗਦਾ ਵੀ ਫਿਰ ਤਾਂ ਇਹ ਤਾਂ ਬਹੁਤ ਦੇਰ ਹੋ ਗਈ ਭਾਈ, ਵੀ ਆਹ ਕੀ ਕਰ ਬੈਠੇ ਆ।
ਹਾਂ ਅਸੀਂ, ਹਨਾ। ਸੋ ਪਹਿਲਾਂ ਹੀ ਜਿਹੜਾ ਸੰਭਲ ਕੇ ਜਿਹੜਾ ਉਹ ਚੱਲਣਾ ਜਿਹੜਾ ਉਹ ਚਾਹੀਦਾ ਆ। ਹਾਂਜੀ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਐਜੂਕੇਟ ਜਿਹੜਾ ਉਹ ਆਪਾਂ ਨੂੰ ਜ਼ਰੂਰ ਹਾਂਜੀ ਇਸ ਚੀਜ਼ ਦੇ ਵਿੱਚ ਕਰਨਾ ਚਾਹੀਦਾ ਆ। ਹਾਂਜੀ ਮਹਿੰਗੀਆਂ ਚੀਜ਼ਾਂ ਲੈ ਕੇ ਕੱਪੜੇ ਜਿਹੜੇ ਪਾਉਣੇ, ਜੁੱਤੀਆਂ ਪਾਉਣੀਆਂ, ਬੈਲਟਾਂ ਪਾਉਣੀਆਂ, ਪਰਸ ਲਿਆਉਣੇ, ਹਾਂਜੀ ਉਹਨਾਂ ਦੀ ਕੋਈ ਵੈਲਿਊ ਨਹੀਂ ਆ। ਵੈਲਿਊ ਉਹਦੀ ਕੋਈ ਵੈਲਿਊ ਨਹੀਂ। ਉਹ ਤੁਸੀਂ ਲੈ ਲਏ, ਤੁਸੀਂ ਕਿੱਥੇ ਦਿਖਾ ਲੈਣੇ ਆ, ਕਿਹਨੂੰ ਜਿਹੜਾ ਉਹਦੇ ਵਿੱਚ ਕੀ ਪਾ ਜੀ ਲੈਣਾ। ਜੀ ਜੀ ਇਹ ਨਹੀਂ ਮੈਟਰ ਕਰਦਾ ਵੀ ਤੁਹਾਡਾ ਪਰਸ ਕਿੰਨਾ ਮਹਿੰਗਾ, ਇਹ ਮੈਟਰ ਕਰਦਾ ਵੀ ਤੁਹਾਡੇ ਪਰਸ ਦੇ ਵਿੱਚ ਕਿੰਨੇ ਪੈਸੇ ਆ। ਹਾਂਜੀ ਇਹਦੇ ਵਿੱਚ ਇੱਕ ਸਾਡੇ ਪੰਜਾਬੀ ਲੋਕ ਆ ਜਿਹੜੇ ਉਹ ਸ਼ਾਬਾਸ਼ੀ ਦੇ ਹੱਕਦਾਰ ਜ਼ਰੂਰ ਹੈ ਵੀ ਵੇਲੀਆਂ ਨਹੀਂ ਖਾਂਦੇ ਇਹਨਾਂ ਮੁਲਕਾਂ ਦੇ ਵਿੱਚ। ਉਹ ਮਿਹਨਤੀ ਨੇ ਤੇ ਮਿਹਨਤੀ ਬੰਦਾ ਹਰ ਤਰੀਕੇ ਦੇ ਦੌਰ ਦੇ ਵਿੱਚੋਂ ਲੰਘ ਜਾਂਦਾ ਤਕਰੀਬਨ ਹਾਂਜੀ, ਹਿੰਮਤੀ ਨੇ, ਚੜ੍ਹਦੀ ਕਲਾ ਜਿਹੜੀ ਉਹ ਰੱਖਣੀ ਆ। ਦੈਟਸ ਓਕੇ। ਹਾਂਜੀ ਸਮੇਂ ਮਾੜੇ ਚੰਗੇ ਜਿਹੜੇ ਉਹ ਆਉਂਦੇ ਚੱਲਦੇ ਰਹਿੰਦੇ ਆ, ਹਾਂਜੀ ਹਾਂਜੀ ਪਰ ਆਪਾਂ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਾ ਆ। ਹਾਂਜੀ ਇੱਕ ਦੂਜੇ ਦੀ ਮਦਦ ਜਿਹੜੀ ਉਹ ਰੱਖਣੀ ਆ। ਬਿਲਕੁਲ ਕੋਸ਼ਿਸ਼ ਕਰਾਂਗੇ ਸਾਂਝੀ ਸੱਤ ਦੇ ਕਿਸੇ ਪ੍ਰੋਗਰਾਮ ਦੇ ਵਿੱਚ, ਕਿਸੇ ਐਪੀਸੋਡ ਦੇ ਵਿੱਚ ਵੀ ਇਹਦੇ ਜਿਹੜੇ ਦੌਰ ਆਏ ਨੇ, ਜਿਹੜੇ ਪੁਰਾਣੇ ਲੋਕ ਆਏ ਨੇ, ਉਹਨਾਂ ਦੀ ਰਾਇਆਂ ਲਈਆਂ ਜਾਣ ਕਿ ਭਾਈ ਤੁਸੀਂ ਕਿਵੇਂ ਫੇਸ ਕੀਤਾ ਇਹਨਾਂ ਚੀਜ਼ਾਂ। ਜੀ ਹਾਂਜੀ ਬਿਲਕੁਲ। ਤੇ ਹੁਣ ਸਮਾਂ ਆਪਣਾ ਸਮਾਪਤ ਹੈ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਣੇ ਜਿਹੜੇ ਸੁਣਨ ਵਾਲੇ ਜਿਹੜੇ ਸਰੋਤੇ ਤੇ ਦੇਖਣ ਵਾਲੇ ਜਿਹੜੇ ਜੁੜੇ ਹੋਏ ਨੇ ਦਰਸ਼ਕ ਨੇ, ਜੀ ਉਹਨਾਂ ਨੂੰ ਦੱਸ ਜਾਈਏ ਪੰਜਾਬੀ ਰੇਡੀਓ USA ਦੇ ਦੁਆਰਾ ਹਾਂਜੀ ਬੇ ਏਰੀਏ ਦੇ ਵਿੱਚ ਨਵਾਂ ਸਭ ਤੋਂ ਵੱਧ ਪਾਵਰ ਵਾਲਾ, ਸਭ ਤੋਂ ਵੱਡਾ ਸਟੇਸ਼ਨ ਜਿਹੜਾ ਆ ਉਹ ਚਾਲੂ ਕਰ ਦਿੱਤਾ ਗਿਆ ਹੈ। ਜੀ 50,000 ਵਾਟ ਵਾਲਾ KLOK 1170 AM ਬੇ ਏਰੀਏ ਦੇ ਵਿੱਚ, ਜੀ ਉਸ ਦੇ ਉੱਤੇ ਪੰਜਾਬੀ ਰੇਡੀਓ USA ਚੱਲ ਰਿਹਾ ਆ। ਹਾਂਜੀ ਇਸ ਟਾਈਮ ਤੁਸੀਂ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਆਰੰਭ ਕੀਤੇ ਹੋਏ ਆ, ਉੱਥੇ ਸਰਵਣ। ਉਸਦਾ ਸਰਵਣ ਤੁਸੀਂ ਕਰ ਸਕਦੇ ਆ। ਹਾਂਜੀ, ਤੇ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਅੱਜ ਜਿਹੜੇ ਅਖੰਡ ਪਾਠ ਸਾਹਿਬ ਆ ਉਹ ਆਰੰਭ ਕਰਵਾਏ ਗਏ ਨੇ, ਉਹ ਹਾਂਜੀ। ਪ੍ਰਕਾਸ਼ ਹੋਏ ਆ। ਜੀ। ਤੇ ਉਹਨਾਂ ਦੀ ਸੰਪੂਰਨਤਾ ਜਿਹੜੀ ਆ ਉਹ ਐਤਵਾਰ ਨੂੰ 29 ਜਨਵਰੀ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਵੇਗੀ। ਹਾਂਜੀ ਜਿੰਨੇ ਵੀ ਸਾਡੇ ਸਰੋਤੇ ਆ, ਦਰਸ਼ਕ ਆ, ਜਿਹੜੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ, ਤੇ ਜ਼ਰੂਰ ਹੁਮ-ਹੁਮਾ ਕੇ ਪਹੁੰਚੋ। ਜੀ ਇਹ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਵਜੋਂ, ਹਾਂਜੀ। ਉਹਨਾਂ ਦੀ ਮਿਹਰ ਦੇ ਸਦਕਾ, ਤੁਹਾਡੇ ਸਾਰਿਆਂ ਦੇ ਸਾਥ ਦੇ ਕਰਕੇ ਇਹ ਜਿਹੜਾ 1170 AM ਬੇ ਏਰੀਏ ਦੇ ਵਿੱਚ ਆਪਾਂ ਹਾਂਜੀ ਸ਼ੁਰੂ ਕਰਨ ਦੇ ਵਿੱਚ ਕਾਮਯਾਬ ਹੋਏ ਆ। ਤੇ ਆਓ ਗੁਰੂ ਘਰ ਦੀ ਅਸੀਸ, ਗੁਰੂ ਬਿਲਕੁਲ। ਦੀ ਅਸੀਸ ਜਿਹੜਾ ਉਹ ਲਈਏ, ਜੀ ਤੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਜਾਣੇ ਜਿਹੜੇ ਉਹ ਆਪਾਂ ਉੱਥੇ ਰਹੀਏ। ਤੇ ਮਿਲਿਓ ਆ ਕੇ ਜ਼ਰੂਰ, ਉੱਥੇ ਆਪਾਂ ਜਿਹੜੇ ਹੋਵਾਂਗੇ, ਪੂਰੀ ਜੀ। ਪੰਜਾਬੀ ਰੇਡੀਓ USA ਦੀ ਟੀਮ ਬਿਲਕੁਲ ਜਿਹੜੀ ਉੱਥੇ ਹੋਊਗੀ। ਗੁਰੂ ਸਾਹਿਬ ਦਾ ਸ਼ੁਕਰਾਨਾ, ਜੀ ਸੰਗਤਾਂ ਦੇ ਨਾਲ ਮੇਲ, ਸੰਗਤਾਂ ਦਾ ਧੰਨਵਾਦ ਕਰਨ ਦੇ ਲਈ ਉੱਥੇ ਆਪਾਂ ਹੋਵਾਂਗੇ। ਜੀ। ਤੇ ਅਖੰਡ ਪਾਠ ਸਾਹਿਬ ਜਿਹੜੇ ਉੱਥੇ ਆਰੰਭ ਨੇ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ। ਜੀ। ਸੋ ਆਉਂਦੇ ਐਤਵਾਰ ਨੂੰ 29 ਤਰੀਕ ਨੂੰ ਜੀ। ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਜਿਹੜੇ ਉਹਨਾਂ ਦੀ ਸੰਪੂਰਨਤਾ ਜਿਹੜੀ ਉਹ ਹੋਊਗੀ। ਸੋ ਹੂੰ ਜ਼ਰੂਰ ਉੱਥੇ ਤੁਸੀਂ ਹੁਮ-ਹੁਮਾ ਕੇ ਪਹੁੰਚਣਾ। ਤੇ ਬਾਕੀ ਬੇ ਏਰੀਏ ਵਾਲੇ ਸਾਰੇ ਜਣੇ ਆਪਣੇ ਗੱਡੀਆਂ 'ਚ, ਕਾਰਾਂ 'ਚ, ਟਰੱਕਾਂ 'ਚ, ਜੀਪਾਂ 'ਚ, ਜਿੱਥੇ ਵੀ ਤੁਹਾਡੇ ਕੋਲ ਜਿੱਥੇ ਕਿਤੇ ਵੀ, ਜਿੱਥੇ ਵੀ AM ਵਾਲਾ ਤੁਹਾਡੇ ਕੋਲ ਰੇਡੀਓ ਸੈੱਟ ਹੈਗਾ ਆ, ਹਾਂਜੀ 1170 AM 1170 AM ਨੂੰ ਜਿਹੜਾ ਉਹ ਟਿਊਨ ਇਨ ਕਰ ਲਓ। ਜੀ। ਬਾਕੀ ਜਿੱਦਾਂ ਸ਼ਹਿਰਾਂ 'ਚ ਚੱਲਦੇ ਆ, ਹੁਣ ਬੇ ਏਰੀਏ ਦੇ ਵਿੱਚ ਵੀ ਤੁਸੀਂ ਇਸ ਨੂੰ ਗੱਡੀਆਂ ਦੇ ਵਿੱਚ AM ਸਟੇਸ਼ਨ ਦੇ ਉੱਤੇ ਜਿਹੜਾ ਉਹ ਜੀ ਸੁਣ ਬਸ ਸਕੋਗੇ। ਹੁਣ ਸੋਮਵਾਰ ਨੂੰ ਪਤਾ ਲੱਗ ਜੇ ਪੰਜਾਬੀ ਰੇਡੀਓ USA ਦੇ ਜਿਹੜੇ ਕਾਲਿੰਗ ਪ੍ਰੋਗਰਾਮਸ ਨੇ ਵੀ ਆ ਇੱਥੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਹਾਂ ਜੀ। ਬਿਲਕੁਲ। ਇੱਥੋਂ ਹੁਣ ਸਾਨੂੰ ਮਤਲਬ ਜਿਹੜੇ ਵੀ ਤੁਸੀਂ ਕੁਝ ਗੱਲਾਂ ਤੇ ਕੁਝ ਗੀਤ ਸੁਣਦੇ ਹੋ ਜਾਂ ਆਤਮਿਕ ਆਨੰਦ ਦੇ ਵਿੱਚ ਆਪਣੀ ਫਰਮਾਇਸ਼ ਕਰਦੇ ਬਾਕੀ ਹੋ, ਸਾਂਝੀ ਸਾਥ ਦੇ ਵਿੱਚ, ਜਿੰਨੇ ਵੀ, ਹਾਂਜੀ। ਦੇਸ਼ੋਂ ਪ੍ਰਦੇਸ਼, ਜੀ, ਅਪਡੇਟ ਹਾਂਜੀ। ਅਮਰੀਕਾ, ਤੁਸੀਂ ਕਿਸੇ ਵੀ ਪ੍ਰੋਗਰਾਮ 'ਚ ਕਾਲ ਕਰਕੇ ਦੱਸਣਾ ਜੀ, ਦੇਖੋ ਜੀ ਅਸੀਂ ਸੁਣ ਹਾਂਜੀ ਰਹੇ ਹਾਂ। ਅਸੀਂ ਫਲਾں ਸ਼ਹਿਰ ਤੋਂ ਸੁਣ ਰਹੇ ਹਾਂ ਜੀ, ਤੇ ਸਾਨੂੰ ਦੱਸੋ, ਸਾਨੂੰ ਬਸ, ਚੰਗਾ ਲੱਗੂਗਾ। ਬਿਲਕੁਲ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਜੀ। ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA। ਰੱਬ ਰਾਖਾ।